ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਹੈ। ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਆਪਾਂ ਜਿਹੜਾ ਤੁਹਾਡੇ ਨਾਲ ਕਰ ਰਹੇ ਹਾਂ। ਟਿਰਕੀਆਣਾ ਲਾ ਫਰਮ ਦੇ ਆਪਣੇ ਨਾਲ ਇਸ ਟਾਈਮ ਜਗਵੀਰ ਟਿਰਕੀਆਣਾ ਜੀ ਜੁੜ ਚੁੱਕੇ ਹਨ। ਜਗਵੀਰ ਜੀ ਇੱਕ ਵਾਰੀ ਫਿਰ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਅਤੇ ਸਰੋਤਿਓ ਜੇ ਤੁਸੀਂ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਦੇ ਬਾਬਤ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਅਤੇ ਆਓ ਆਪਾਂ ਜਿਹੜੇ ਆਪਣੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਅਤੇ ਆਪਣੇ ਨਾਲ ਜੁੜੇ ਨੇ ਸਨੀ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਸਿਟੀਜ਼ਨਸ਼ਿਪ ਦੇ ਬਾਰੇ ਪੁੱਛਣਾ ਸੀ ਜੀ ਕਿ ਜਿੱਦਾਂ ਮੇਰਾ ਇੱਥੇ ਮੈਰਿਜ ਹੋਈ ਸੀ ਅਤੇ ਮੇਰੀ ਵਾਈਫ ਵੀ ਗ੍ਰੀਨ ਕਾਰਡ ਸੀ, ਹੁਣ ਸਿਟੀਜ਼ਨ ਹੋਲਡਰ ਆ। ਪਰ ਉਹ ਜਿੱਦਾਂ ਸਾਡਾ ਨਾ ਜਦੋਂ ਮੈਨੂੰ ਗ੍ਰੀਨ ਕਾਰਡ ਮਿਲਿਆ ਉਹ ਤੋਂ 5-6 ਮਹੀਨਿਆਂ ਬਾਅਦ ਸਾਡਾ ਡਾਈਵੋਰਸ ਹੋ ਗਿਆ ਜਿੱਦਾਂ ਨਾ। ਜੀ ਉਹ ਟਾਈਮ ਪੀਰੀਅਡ ਦੇ ਵਿੱਚ ਮੈਂ ਆਊਟ ਆਫ ਦਾ USA ਰਿਹਾ ਕਿਉਂਕਿ ਮੈਂ ਯੂਰਪ ਤੋਂ ਆਇਆ ਸੀ। ਜੀ ਮੈਂ ਆਪਣਾ ਬਿਜ਼ਨਸ ਸੇਲ ਕਰਨ ਗਿਆ ਜਿੱਦਾਂ ਨਾ। ਅਤੇ ਫਿਰ ਜਦੋਂ ਮੈਂ ਵਾਪਸ ਆਇਆ ਕਿਸੇ ਕਾਰਨ ਬਸ ਸਾਡੀ ਜਿੱਦਾਂ ਬਣੀ ਨਹੀਂ ਅਤੇ ਮਤਲਬ ਉਹਨੇ ਡਾਈਵੋਰਸ ਫਾਈਲ ਕੀਤਾ ਅਤੇ ਪਰ ਅਸੀਂ ਦੋਵਾਂ ਨੇ ਅੰਡਰਸਟੈਂਡਿੰਗ ਨਾਲ ਜਿੱਦਾਂ ਫਾਈਲ ਕਰਤਾ। ਜੀ ਅਤੇ ਉਹ ਹੁਣ ਮੈਨੂੰ ਸਿਟੀਜ਼ਨਸ਼ਿਪ ਦੇ ਵਿੱਚ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਜਿੱਦਾਂ ਕਿ ਕੋਈ ਕੁਐਸਚਨ ਵਗੈਰਾ ਤਾਂ ਨਹੀਂ ਪੁੱਛਣਗੇ ਮੈਨੂੰ? ਤੁਸੀਂ ਜੀ ਜਿਹੜਾ ਤੁਹਾਨੂੰ ਪਹਿਲਾਂ ਗ੍ਰੀਨ ਕਾਰਡ ਮਿਲਿਆ ਸੀਗਾ ਕੰਡੀਸ਼ਨਲ ਹੋ ਕੇ ਫਿਰ ਪਰਮਾਨੈਂਟ ਮਿਲਿਆ ਸੀਗਾ ਕਿ ਸਿੱਧੇ ਪਰਮਾਨੈਂਟ ਗ੍ਰੀਨ ਕਾਰਡ ਮਿਲਿਆ ਸੀਗਾ? ਸਿੱਧਾ ਪਰਮਾਨੈਂਟ ਮਿਲਿਆ ਸੀ ਪਰ ਮੈਂ ਵਿੱਚ ਜਿੱਦਾਂ ਆਉਂਦਾ ਜਾਂਦਾ ਰਿਹਾ ਸੀ ਜਿੱਦਾਂ ਨਾ ਗ੍ਰੀਨ ਕਾਰਡ ਤੋਂ ਠੀਕ ਹੈ। ਪਹਿਲਾਂ ਮੇਰੇ ਕੋਲ ਵੀਜ਼ਾ ਸੀ ਦੂਜਾ। ਠੀਕ ਹੈ। ਤੁਸੀਂ ਕੀ ਕਰੋ ਕਿ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਤੇ ਆਪਣਾ ਪੂਰਾ ਫੁੱਲ ਡਿਸਕਲੋਜ਼ਰ ਦਿਓ, ਡੇਟ ਡੂਟ ਕੋਈ ਗਲਤ ਨਹੀਂ ਦੱਸਣੀ ਹੈ ਨਾ। ਅਤੇ ਨਾਲ ਆਪਣੇ ਇੱਕ ਜਦੋਂ ਤੁਸੀਂ ਇੰਟਰਵਿਊ ਵਗੈਰਾ 'ਤੇ ਜਾਂਦੇ ਹੋ ਤੁਸੀਂ ਇੱਕ ਪੈਕਟ ਬਣਾ ਕੇ ਲੈ ਕੇ ਜਾਇਓ ਗੁੱਡ ਫੇਥ ਮੈਰਿਜ ਵਾਲਾ। ਠੀਕ ਹੈ। ਉਹ ਗੁੱਡ ਫੇਥ ਮੈਰਿਜ ਦੇ ਵਿੱਚ ਤੁਸੀਂ ਸਾਰਾ ਆਪਣਾ ਪ੍ਰੂਫ ਕਿੰਨੀ ਵਾਰੀ ਤੁਸੀਂ ਆਏ ਸੀਗੇ, ਏਅਰਲਾਈਨ ਦੀ ਟਿਕਟਸ, ਤੁਹਾਡੇ ਫੋਨ ਰੈਕਰਡ, ਫੋਟੋ ਵਗੈਰਾ ਜਿੱਦਾਂ ਆਪਣਾ ਵਿਆਹ ਦੀ ਇੰਟਰਵਿਊ 'ਤੇ ਤੁਸੀਂ ਕੀਤਾ ਸੀਗਾ ਨਾ ਸੇਮ ਤੁਸੀਂ ਸਾਰਾ ਨਾਲ ਲੈ ਕੇ ਜਾਇਓ ਕਿ ਜੇ ਕੁਐਸਚਨ ਆਉਂਦਾ ਹੈ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ। ਜ਼ਿਆਦਾ ਡਿਸਕਸ਼ਨ 'ਚ ਨਹੀਂ ਉਹਨਾਂ ਨੇ ਪੈਣਾ। ਜੇ ਤੁਹਾਨੂੰ ਲੱਗਿਆ ਕਿ ਡਿਸਕਸ਼ਨ ਸਹੀ ਤਰੀਕੇ ਨਾਲ ਨਹੀਂ ਜਾ ਰਹੀ ਹੈਗੀ ਅਤੇ ਤੁਸੀਂ ਉਹਨਾਂ ਨੂੰ ਉੱਥੇ ਰੋਕ ਕੇ ਫਿਰ ਕਹੋ ਕਿ ਮੈਂ ਦੁਬਾਰਾ ਆਪਣੇ ਅਟਰਨੀ ਦੇ ਨਾਲ ਆਊਂਗਾ। ਓਕੇ। ਪਰ ਜਿੱਦਾਂ ਭਾਜੀ ਜਿੱਦਾਂ ਮੇਰੀ ਵਾਈਫ ਸੀ ਜਿੱਦਾਂ ਅਸੀਂ ਪਹਿਲਾਂ ਜਾਣਦੇ ਸੀ ਇੱਕ ਦੂਜੇ ਨੂੰ, ਉਹ ਵੀ ਯੂਰਪ 'ਚ ਰਹਿੰਦੀ ਸੀ ਜਿੱਦਾਂ ਨਾ। ਹਾਂਜੀ। ਉਹ ਮਤਲਬ ਕਿ ਆਪਣੀ ਫੈਮਿਲੀ ਬੇਸ 'ਤੇ ਗ੍ਰੀਨ ਕਾਰਡ ਮਿਲਿਆ ਅਤੇ ਇੱਥੇ ਆਈ ਜਿੱਦਾਂ ਨਾ। ਹਾਂਜੀ। ਉਸ ਤੋਂ ਬਾਅਦ ਜਿੱਦਾਂ ਅਸੀਂ ਇੱਕ ਦੂਜੇ ਨੂੰ ਕਾਫੀ ਮਤਲਬ ਪਹਿਲਾਂ ਤੋਂ ਵੀ ਜਾਣਦੇ ਸੀ। ਜੀ। ਹੁਣ ਮੈਂ ਉਹਦੇ ਵਿੱਚ ਕੀ ਸ਼ੋਅ ਕਰ ਸਕਦਾ? ਫੋਟੋਆਂ ਵਗੈਰਾ ਹੀ ਕਰ ਸਕਦਾ? ਹੋਰ ਤੋਂ ਫੋਟੋ ਵਗੈਰਾ ਤੁਹਾਡੇ ਪ੍ਰੂਫ ਜਿਹੜੇ ਤੁਸੀਂ ਮਿਲੇ ਹੋ ਇੱਕ ਦੂਜੇ ਨੂੰ ਮਿਲਦੇ ਰਹੇ ਹੋ ਕੌਨਸਟੈਂਟਲੀ ਨਾ, ਫਿਜ਼ੀਕਲ ਮੀਟਿੰਗ ਦਾ ਐਵੀਡੈਂਸ ਜਿਹੜਾ ਹੁੰਦਾ, ਜੇ ਰਹੇ ਹੋ ਕਿਤੇ ਉੱਥੇ ਵੀ ਲੀਸ ਵਗੈਰਾ ਉਹ ਸਾਰੀਆਂ ਚੀਜ਼ਾਂ ਇਕੱਠੇ ਸੀਗੇ ਜਾਂ ਕੁਛ ਵੀ ਜੇ ਪਹਿਲੋਂ ਸੀਗਾ ਜੋ ਵੀ ਤੁਹਾਡਾ ਕੰਬਾਈਨਡ ਵਗੈਰਾ ਸੀਗਾ ਉਹ ਸਾਰੀਆਂ ਚੀਜ਼ਾਂ ਦਾ ਪ੍ਰੂਫ ਜਿਹੜਾ ਉਹ ਨਾਲ ਲੈ ਕੇ ਜਾਓ। ਅਤੇ ਨਾਲ ਐਫੀਡੇਵਿਟਸ ਵਗੈਰਾ ਪਾ ਸਕਦੇ ਹੋ ਆਪਣੇ ਪਰਿਵਾਰ ਵੱਲੋਂ ਵੀ ਅਤੇ ਉਹਦੇ ਪਰਿਵਾਰ ਵੱਲੋਂ। ਜੀ ਜੀ। ਸੋ ਬਿਲਕੁਲ ਆਈ ਥਿੰਕ ਜੇ ਇੱਦਾਂ ਦਾ ਪੇਚੀਦਾ ਮਸਲਾ ਹੋਵੇ ਤਾਂ ਜਗਵੀਰ ਜੀ ਬੈਟਰ ਇਹੀ ਆ ਵੀ ਵਕੀਲ ਦਾ ਸਹਾਰਾ ਲੈ ਲੈਣਾ ਚਾਹੀਦਾ। ਹਾਂਜੀ, ਵਕੀਲ ਦਾ ਸਹਾਰਾ ਲੈ ਲਓ ਘੱਟੋ ਘੱਟ। ਜੇ ਨਹੀਂ ਤਾਂ ਇੰਟਰਵਿਊ 'ਤੇ ਨਹੀਂ ਨਾਲ ਖੜਨਾ, ਜਿਹੜੇ ਡਾਕੂਮੈਂਟ ਤੁਹਾਡੇ ਹੈਗੇ ਨੇ ਜਿਹੜੇ ਉਹ ਗੁੱਡ ਫੇਥ ਮੈਰਿਜ ਵਾਲਾ ਉਹ ਹੈ ਉਹਨੂੰ ਰਿਵਿਊ ਕਰਾ ਲਓ ਆਪਣੇ ਲੋਕਲ ਵਕੀਲ ਤੋਂ। ਲੋਕਲ ਵਕੀਲ ਕੋ ਜੀ। ਅਗਲੇ ਜਿਹੜੇ ਕਾਲਰ ਨੇ ਹਰਦਿਆਲ ਜੀ। ਸਤਿ ਸ਼੍ਰੀ ਅਕਾਲ ਜੀ। ਹਰਦਿਆਲ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਸਵਾਲ ਸਿਟੀਜ਼ਨ ਵਾਸਤੇ ਹੈਗਾ ਆ ਜੀ। ਤੇ ਜਿੱਦਾਂ ਗ੍ਰੀਨ ਕਾਰਡ ਇਹ ਭਾਜੀ ਨੂੰ ਪਤਾ ਮਤਲਬ ਜਿਹੜਾ ਅਸਾਈਲਮ ਵਾਲਿਆਂ ਦਾ ਉਹ 1 ਸਾਲ ਪਿੱਛੇ ਡੇਟ ਪਾ ਦਿੰਦੇ ਹੈਗੇ ਨਾ। ਜੀ। ਜਿੱਦਾਂ 5 ਸਾਲ ਰਿਕੁਆਇਰਡ ਹੈਗਾ ਲੇਕਿਨ 1 ਸਾਲ ਪਿੱਛੇ ਡੇਟ ਪਾਈ ਹੈਗੀ ਜਿਹਦਾ ਉਸ ਹਿਸਾਬ ਨਾਲ ਮੇਰਾ ਅਗਲੇ ਸਾਲ ਹੁੰਦਾ ਨਾ ਡਿਊ। ਜੀ। 2021 ਦੇ ਵਿੱਚ। ਜੀ। ਤੇ ਮਤਲਬ ਹੁਣ ਉਹ ਕਰ ਸਕਦਾ ਉਸ ਹਿਸਾਬ ਨਾਲ ਮੈਂ ਕਰ ਸਕਦੇ ਹਾਂ, ਬਿਲਕੁਲ ਕਰ ਸਕਦੇ। ਤੇ ਮਤਲਬ ਕਿੰਨਾ ਟਾਈਮ ਪਹਿਲਾਂ ਕਰਦੀ ਉੱਥੋਂ ਡਿਊ ਡੇਟ ਤੋਂ? 3 ਮਹੀਨੇ ਪਹਿਲਾਂ। ਠੀਕ ਹੈ ਜੀ। ਠੀਕ ਹੈ ਜੀ। ਦੂਜਾ ਤੁਸੀਂ ਭਾਈ ਇੱਕ ਦੱਸਦੇ ਸੀਗੇ ਨਾ ਵੀ 2-3 ਵਿਕੀਆਂ ਸਾਰਾ ਲੈਣੀ ਚਾਹੀਦੀ ਹੈ। ਮੇਰੇ ਨਾਲ ਇੱਦਾਂ ਹੋਇਆ ਹੈਗਾ। ਮੇਰਾ ਇੱਕ ਵਾਰ ਡੈਪੂਟੇਸ਼ਨ ਲੈਟਰ ਆ ਗਿਆ ਸੀਗਾ ਨਾ ਜੋ ਕੇਸ ਚੱਲਦਾ ਸੀ ਜੀ। ਮੈਂ ਆਪਣੇ ਵਕੀਲ ਹੋ ਗਿਆ ਤਾਂ ਮੂਹਰੇ ਮਜ਼ਾਕ ਕਰਨ ਇੰਡੀਆ ਜਾਣਾ ਮੈਨੂੰ। ਅੱਛਾ ਜੀ। ਤੇ ਮੈਂ ਦੂਜੇ ਵਕੀਲ ਨਾਲ ਵੀ ਕੀਤੀ 2 ਦਿਨ ਹੋ ਗਏ ਉਦੋਂ ਗਿਆ। ਉਹ ਕਹਿੰਦਾ ਤੂੰ ਪੇਸ਼ ਨਾ ਹੋਈ ਹੈ ਨਾ। ਅੱਛਾ। ਸੀ ਉਹ ਨਹੀਂ। ਅੱਛਾ। ਕਹਿੰਦਾ ਨਹੀਂ ਤਾਂ ਤੈਨੂੰ ਮੇਰਾ ਕੇਸ ਸੀਗਾ 9 ਸਰਕਟ ਵਿੱਚ। ਜੀ। ਤੇ ਕਹਿੰਦਾ ਤੈਨੂੰ ਸ਼ਾਇਦ ਹੋ ਸਕਦਾ ਬਿਠਾ ਲੈਣਾ 3 ਮਹੀਨੇ ਰਹਿੰਦੇ, ਕਹਿੰਦਾ 6 ਮਹੀਨੇ ਹੋ ਗਏ ਆ। ਜੀ। ਜੀ। ਤੇ ਮੈਂ ਫਿਰ ਉਹ ਨਾ ਗਿਆ ਉਹਦੀ ਵੀ ਗੱਲ ਸੁਣੀ। ਮੈਂ ਗਾਂ ਫਿਰ ਤੀਜੇ ਕੋ ਗਿਆ। ਓਕੇ
ਰਜਿਸਟਰ ਨਹੀਂ ਕਰ ਸਕਦੇ, ਮਤਲਬ ਹੀ ਨਹੀਂ, ਕੋਈ ਤੇਰਾ ਕੇਸ ਪੈਂਡਿੰਗ ਆ, ਤੂੰ ਜਾ, ਜੇ ਨਹੀਂ ਜਾਏਗਾ ਫਿਰ ਤੂੰ ਵਾਂਟਡ ਹੋ ਜਾਏਗਾ। ਜੀ ਮੈਂ ਗਿਆ, ਉੱਥੇ ਗਿਆ, ਉੱਪਰੋਂ ਪੁੱਛਿਆ ਕੀ ਕੰਮ ਕਰਦਾ, ਮੈਂ ਟੈਕਸੀ ਚਲਾਉਣਾ, ਕਹਿੰਦਾ ਵਰਕ ਹੈਗਾ, ਮੈਂ ਕਿਹਾ ਹੈਗਾ, ਲਾਇਸੈਂਸ ਦੇਖਿਆ, ਕਹਿੰਦਾ ਜਾ ਐਸ਼ ਕਰ। ਅੱਛਾ, ਚਲੋ ਵਧੀਆ, ਚੰਗਾ ਹੋ ਗਿਆ ਸਲਾਹ ਲੈ ਰਹੀ ਜੋ। ਇਹ ਚਲੋ ਇਹ ਹੁਣ ਸਾਰਿਆਂ ਦੇ ਲਈ ਉਦਾਹਰਨ ਆ। 2-4 ਜਾਣਿਆਂ ਤੋਂ ਜੇ ਤੁਹਾਨੂੰ ਲੱਗ ਰਿਹਾ ਨਾ ਵੀ ਕੁਛ ਗਲਤ ਕਹਿ ਰਹੇ ਆ ਜਾਂ ਤੁਹਾਨੂੰ ਲੱਗਦਾ ਵੀ ਕੁਛ ਆਪੋਜ਼ਿਟ ਆ ਬਾਕੀ ਲੋਕਾਂ ਦੇ ਮੁਕਾਬਲੇ, ਤਾਂ 2-4 ਜਾਣਿਆਂ ਤੋਂ ਪੁੱਛ ਲੈਣਾ ਚਾਹੀਦਾ। ਸੋ ਜੇ ਤੁਸੀਂ ਵੀ ਸਲਾਹ ਲੈਣੀ ਹੈ ਤਾਂ ਜਗਵੀਰ ਟਿੜਕੀਆਣਾ ਹੁਣਾਂ ਦੇ ਨਾਲ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 4159090503 415-909-0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ, ਕੁਲਬੀਰ ਜੀ, ਸਤਿ ਸ਼੍ਰੀ ਅਕਾਲ। ਕੁਲਬੀਰ ਕੌਰ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਆਪਣਾ ਭਾਜੀ ਮੈਂ ਪੁੱਛਣਾ ਸੀਗਾ, ਮੇਰੇ ਫਿਆਂਸੇ ਇੰਡੀਆ ਦੇ ਵਿੱਚ ਨੇ, ਹਨਾ, ਮੈਂ ਉੱਥੇ ਜਾਣਾ ਸੀਗਾ ਮੈਰਿਜ ਕਰਾਉਣੀ, ਬਟ ਬਿਕੋਜ਼ ਆਫ ਕੋਰੋਨਾ ਵਾਇਰਸ ਆਈ ਐਮ ਸਟਕ ਹੇਅਰ ਜੀ। ਤੇ ਉਹਨਾਂ ਕੋਲੇ ਵਿਜ਼ਟਰ ਵੀਜ਼ਾ ਹੈਗਾ, ਹਨਾ, ਤੇ ਉਹ ਇਸ ਟਾਈਮ ਇੱਧਰ ਆ ਸਕਦੇ ਕਿ ਨਹੀਂ ਆ ਸਕਦੇ, ਮੈਂ ਇਹੀ ਪੁੱਛਣਾ ਸੀਗਾ। ਤੇ ਅਦਰ ਦੈਨ ਵਾਟ ਵੀ ਕੈਨ ਡੂ। ਜੀ, ਆਪਾਂ ਦੋ ਚੀਜ਼ਾਂ ਹੈ। ਪਹਿਲਾਂ ਤਾਂ ਕਿ ਸਿਰਫ ਇਹ ਕਿ ਟੂਰਿਸਟ ਵੀਜ਼ੇ 'ਤੇ ਕੋਈ ਆ ਸਕਦਾ ਇਸ ਟਾਈਮ 'ਤੇ ਨਹੀਂ ਆ ਸਕਦਾ। ਐਸ ਸੱਚ ਉਹਨਾਂ ਨੇ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਕਿਹਾ ਸੀਗਾ ਕਿ ਜਿਹਨਾਂ ਦੇ ਕੋਲ ਵੀਜ਼ਾ ਹੈਗਾ ਉਹਨਾਂ 'ਤੇ ਇਹ ਪ੍ਰੋਕਲੇਮੇਸ਼ਨ ਵਗੈਰਾ ਲਾਗੂ ਨਹੀਂ ਹੁੰਦੀਆਂ, ਜਿਹੜੀ ਦਸੰਬਰ ਤੱਕ ਰੋਕਣ ਵਾਲੀ ਹੈ। ਪਰ ਕਿਉਂਕਿ ਕੋਵਿਡ ਦਾ ਹੈਲਥ ਦਾ ਕ੍ਰਾਈਸਿਸ ਸਿਚੁਏਸ਼ਨ ਡੇ ਟੂ ਡੇ ਚੇਂਜ ਹੋ ਰਹੀ ਹੈ, ਲਾਕਡਾਊਨ ਨਵੇਂ ਤੋਂ ਨਵੇਂ ਆ ਰਹੇ ਨੇ ਸਟੇਟ ਵਾਈਡ। ਜੇ ਤੁਸੀਂ ਜੇ ਆਉਣਾ ਹੈ ਪਹਿਲਾਂ ਏਅਰਲਾਈਨ ਤੋਂ ਪੁੱਛ ਕੇ ਆਉਣਾ ਹੈ ਕਿ ਤੁਹਾਨੂੰ ਉਹ ਬੋਰਡ ਕਰਨ ਦੇਣਗੇ ਟੂਰਿਸਟ ਵੀਜ਼ੇ ਵਾਲਿਆਂ ਨੂੰ। ਜਿਹੜੇ ਏਅਰਪੋਰਟ ਤੋਂ ਆਉਣਾ ਉਹ ਏਅਰਪੋਰਟ ਨੂੰ CBP ਨੂੰ ਕਾਲ ਕਰਕੇ ਆਉਣਾ ਕਿ ਤੁਸੀਂ ਟੂਰਿਸਟ ਵੀਜ਼ੇ ਨੂੰ ਅਲਾਉ ਕਰ ਰਹੇ ਹੋ ਕਿ ਨਹੀਂ ਇੱਕ ਪਰਟੀਕੂਲਰ ਦਿਨ, ਤੇ ਦਿਨ ਦੇ ਹਿਸਾਬ ਨਾਲ ਸਿਚੁਏਸ਼ਨ ਚੇਂਜ ਹੋ ਰਹੀ ਹੈ ਜੀ। ਤੇ ਇਸ ਮਾਮਲੇ ਦੇ ਵਿੱਚ ਆਈ ਥਿੰਕ ਬਹੁਤੇ ਜਿਹੜੀਆਂ ਏਅਰਲਾਈਨਸ ਆ ਜੇ ਹਾਲ ਦੀ ਘੜੀ ਇੱਦਾਂ ਟੂਰਿਸਟ ਵਾਲਿਆਂ ਨੂੰ ਸ਼ਾਇਦ ਲੈ ਕੇ ਨਹੀਂ ਆ ਰਹੀਆਂ, ਪਰ ਜਿੱਦਾਂ ਜਗਵੀਰ ਜੀ ਨੇ ਕਿਹਾ ਪੁੱਛ ਕੇ ਜਿਹੜਾ ਉਹ ਦੇਖੋ। ਇੱਥੇ ਇੱਕ ਮੈਂ ਨਾਲ ਜੁੜਿਆ ਹੋਇਆ ਸਵਾਲ ਪੁੱਛਦਾ ਵੀ ਜੇ ਹੁਣ ਵਿਜ਼ਟਰ ਵੀਜ਼ੇ ਤੇ ਮੰਨ ਲਓ ਆਉਣ ਵੀ ਦਿੰਦੇ ਆ ਤੇ ਜੇ ਆਉਂਦੇ ਆ ਤੁਰੰਤ ਸ਼ਾਦੀ ਕਰ ਲੈਂਦੇ ਤੇ ਕੀ ਇਹਨਾਂ ਦੇ ਕੇਸ ਦੇ ਉੱਤੇ ਅਸਰ ਪਊਗਾ ਬਾਅਦ ਦੇ ਵਿੱਚ? ਬਿਲਕੁਲ ਉਹੀ ਸੀਗਾ ਕਿ ਦੂਸਰਾ ਪੁਆਇੰਟ ਇਹ ਹੈ ਕਿ ਤੁਸੀਂ ਇੱਕ ਟੈਂਪਰੇਰੀ ਵੀਜ਼ਾ ਹੈ, ਤੁਸੀਂ ਇਹਦੇ ਤਹਿਤ ਇਹ ਚੀਜ਼ ਨਹੀਂ ਕਰ ਸਕਦੇ ਹੈਗੇ ਵੀ ਆ ਕੇ ਵਿਆਹ ਹਾਂ ਤੁਸੀਂ ਆ ਕੇ ਵਿਆਹ ਕਰ ਲਓ, ਉਹਦੇ ਵਿੱਚ ਤੁਹਾਨੂੰ ਕਾਫੀ ਕੁਸ਼ਨਿੰਗ ਹੋਏਗੀ। ਜਿਹੜਾ ਇਹ ਤੁਹਾਡਾ ਵਿਆਹ ਕਰਨ ਦਾ ਇਰਾਦਾ ਹੈਗਾ ਇਹ 90 ਦਿਨ ਬਾਅਦ ਫਾਰਮ ਹੋਣਾ ਚਾਹੀਦਾ ਹੈ। ਉਹ ਤੁਹਾਡੇ ਕੋਲ ਐਵੀਡੈਂਸ ਮੰਗੂਗਾ ਕਿ ਤੁਸੀਂ ਸ਼ੋਅ ਕਰੋ ਕਿ ਤੁਸੀਂ ਇੱਥੇ ਆਉਣ ਤੋਂ ਬਾਅਦ ਮਨ ਬਣਾਇਆ। ਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਰੇ ਜਣੇ ਧਿਆਨ ਜ਼ਰੂਰ ਦੇਣ। ਅਗਲੇ ਜਿਹੜੇ ਕਾਲਰ ਨੇ ਪ੍ਰੀਤਮ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਇੱਕ ਕੁਐਸਚਨ ਸੀ ਮੇਰਾ। ਮੇਰੇ ਨਾ ਬ੍ਰਦਰ ਹਾਂਗਕਾਂਗ ਆ, ਆਈ ਥਿੰਕ ਉਹਨਾਂ ਨੂੰ 15 ਸਾਲ ਹੀ ਹੋ ਗਏ ਆ, ਤੇ ਉੱਥੇ ਉਹ ਵਿਜ਼ਟਰ ਵੀਜ਼ੇ ਤੇ ਆਏ ਸੀ, ਤੇ ਪਰ ਉਹਨਾਂ ਨੇ ਵੀਜ਼ਾ ਹੀ ਉਹਨੂੰ 3-4 ਦਿਨਾਂ ਦਾ ਦਿੱਤਾ, ਉੱਥੇ ਹੀ ਉਹ ਫਸ ਗਿਆ। ਤੇ ਹੁਣ ਉਹ ਉੱਥੇ ਆ। ਫਿਰ ਉਦੋਂ ਬਾਅਦ ਮੈਂ ਸਿਟੀਜ਼ਨ ਹੋ ਕੇ ਉਹਨਾਂ ਦਾ ਅਪਲਾਈ ਕੀਤਾ ਸੀ ਕਿ ਹੁਣ ਉਹਨਾਂ ਨੂੰ ਜਦੋਂ ਉਹਨਾਂ ਦਾ ਟਾਈਮ ਇੱਥੋਂ ਦਾ ਪੂਰਾ ਹੋਊਗਾ ਕਿ ਕੋਈ ਪ੍ਰੋਬਲਮ ਆਉਂਦੀ ਆ ਕਿ ਕਿਵੇਂ ਹੋਊਗਾ? ਜਿਹੜਾ ਹਾਂਗਕਾਂਗ ਦੇ ਇਮੀਗ੍ਰੇਸ਼ਨ ਲਾਅ ਦੀ ਵਾਇਲੇਸ਼ਨ ਹੈਗੀ ਆ ਉਹਦੇ ਨਾਲ US ਇਮੀਗ੍ਰੇਸ਼ਨ ਲਾਅ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਵੈਸੇ ਉਹਨਾਂ ਨੇ ਹੁਣ ਉੱਥੇ ਹਾਂਗਕਾਂਗ ਦੇ ਹਾਲਾਤ ਬਦਲ ਗਏ, ਹੁਣ ਉਹਨੇ ਇਮੀਗ੍ਰੇਸ਼ਨ ਨੂੰ ਲਿਖ ਕੇ ਦੇਤਾ ਕਿ ਮੈਂ ਰਹਿਣਾ ਨਹੀਂ ਇੱਥੇ, ਹੁਣ ਉਹਨੇ ਚਲੇ ਜਾਣਾ ਇੰਡੀਆ ਹੀ। ਵੈਸੇ ਅੱਛਾ ਜੀ, ਹਾਂਜੀ। ਫਿਰ ਉਹ ਇੰਡੀਆ ਜਾਣ, ਤੁਸੀਂ ਕਿੰਨੀ ਦੇਰ ਪਹਿਲਾਂ ਫਾਈਲ ਕੀਤਾ ਸੀ ਉਹਨਾਂ ਦਾ ਵੀਰ ਜੀ 2010 ਦਾ ਕੀਤਾ ਵਾ ਮੇਰਾ। ਚਲੋ 5 ਕੁ ਸਾਲ ਹੋਰ ਵੇਟ ਕਰਨੀ ਪੈਣੀ ਹੈ ਤੁਹਾਨੂੰ ਜੀ। ਅੱਛਾ, 5 ਸਾਲ ਅਜੇ ਹੋਰ ਲੱਗਣਗੇ? ਹਾਂਜੀ। ਤੁਹਾਡੇ ਤੋਂ ਪਹਿਲਾਂ ਵੀ ਕਈਆਂ ਨੇ ਕੀਤਾ ਹੈ ਨਾ ਜੀ, ਉਹਨਾਂ ਨੂੰ ਵੀ ਬਿਮਾਰੀ ਦੇਣੀ ਹੈ ਨਾ ਉਹਨਾਂ ਨੇ, ਇਸ ਲਈ। ਸੋ ਇੱਦਾਂ ਹੈ ਜੀ। ਸੋ ਭੈਣ ਭਰਾ ਵਾਲੇ ਨੂੰ 15 ਸਾਲ ਦੀ ਜਿਹੜੀ ਵੇਟ ਹੁੰਦੀ ਆ ਤਕਰੀਬਨ, ਤੇ ਹੁਣ ਦੇ ਹਾਲਾਤਾਂ ਨੂੰ ਲੈ ਕੇ ਪਤਾ ਨਹੀਂ ਅਗਲੇ ਸਾਲ ਦੇ ਵਿੱਚ ਇਹ ਕਿੱਥੇ ਜਿਹੜੀ ਪਹੁੰਚਣੀ ਆ। ਤੇ ਉਹਨਾਂ ਨੇ ਜਿਹਨਾਂ ਨੇ ਪਿਛਲੇ ਕਿਹਾ ਸੀ ਵੀ ਰਾਈਟ ਨਾ ਉਹ ਕੀ ਕਰ ਸਕਦੇ, ਸੋ ਫਿਰ ਉਹਨਾਂ ਦੇ ਲਈ ਤਾਂ ਵੇਟ ਹੀ ਕਰਨਾ ਪਊਗਾ ਜਿੰਨੀ ਦੇਰ ਤੱਕ ਫਲਾਈਟਾਂ ਵਗੈਰਾ ਜਿਹੜੀਆਂ ਖੋਲ੍ਹਦੀਆਂ ਨਹੀਂ, ਜਾਂ ਇਹ ਉੱਥੇ ਜਾ ਕੇ ਉੱਥੇ ਸ਼ਾਦੀ ਨਹੀਂ ਕਰ ਸਕਦੇ। ਪ੍ਰੋਕਲੇਮੇਸ਼ਨ ਵਾਲੇ ਜਿਹੜੇ ਸੀਗੇ ਬ੍ਰਦਰ ਸਿਸਟਰ ਵਾਲੇ ਕੇਸ ਪ੍ਰੋਕਲੇਮੇਸ਼ਨ ਦੇ ਅੰਡਰ ਆਉਂਦੇ ਹੈਗੇ, ਉਹਨਾਂ ਨੂੰ ਦਸੰਬਰ ਤੱਕ ਉਹਨਾਂ ਦੀ ਕੋਈ ਪ੍ਰੋਸੈਸਿੰਗ ਨਹੀਂ ਹੋ ਰਹੀ। NVC ਵਗੈਰਾ ਚਿੱਠੀਆਂ ਵਗੈਰਾ ਭੇਜ ਰਿਹਾ, ਤੁਸੀਂ ਡਾਕੂਮੈਂਟ ਵਗੈਰਾ ਸਬਮਿਟ ਕਰਾ ਸਕਦੇ ਹੋ, ਪਰ ਕਿਸੇ ਨੂੰ ਨਵਾਂ ਵੀਜ਼ਾ ਨਹੀਂ ਦੇ ਰਹੇ ਹੈਗੇ ਇਸ ਵੇਲੇ। ਜਿਹੜਾ ਪਹਿਲੋਂ ਮਿਲ ਗਿਆ। ਹਾਂਜੀ ਜੀ। ਹਰਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ? ਜੀ ਠੀਕ ਹੈ ਜੀ। ਹਾਂਜੀ, ਮੇਰਾ ਕੁਐਸਚਨ ਇਹ ਆ ਵੀ ਮੈਂ ਜਿੱਦਾਂ ਆਪਣੇ ਸਿਸਟਰ ਦਾ ਅਪਲਾਈ ਕੀਤਾ ਸੀਗਾ 2009 ਜਨਵਰੀ ਦੇ ਵਿੱਚ, ਤੇ ਮੈਂ ਇੱਥੇ US ਸਿਟੀਜ਼ਨ ਆ ਜਿੱਦਾਂ, ਤੇ ਉਹਨਾਂ ਦੀ ਹੁਣ ਕੁੜੀ ਜਿਹੜੀ ਮੇਰੀ ਭਾਣਜੀ ਆ ਉਹ ਇੱਥੇ ਸਟੂਡੈਂਟ ਵੀਜ਼ੇ ਤੇ ਆਈ, ਸਾਲ ਕੁ ਹੋ ਗਿਆ ਉਹਨੂੰ ਆਈ ਨੂੰ ਇੱਥੇ, ਤੇ ਉਹਦੀ ਏਜ ਹੁਣ 24 ਈਅਰ ਆ। ਤੇ ਕਿਉਂਕਿ ਉਹ US ਦੇ ਵਿੱਚ ਆ, ਉਹਨੂੰ ਕੋਈ ਐਡਵਾਂਟੇਜ ਹੋ ਸਕਦੀ ਆ ਵੀ ਉਸ ਕੇਸ ਤੇ ਪੱਕੇ ਹੋਣ ਵਾਸਤੇ?
ਕਿਹਦੇ ਲਈ ਅਪਲਾਈ ਕੀਤਾ ਸੀ, ਦੁਬਾਰਾ ਦੱਸੋ ਇੱਕ ਵਾਰੀ। ਇਹਨਾਂ ਨੇ ਆਪਣੀ ਭੈਣ ਵਾਸਤੇ ਕੀਤਾ ਸੀਗਾ ਤੇ ਉਹਨਾਂ ਦੀ ਗਾਂ ਮੈਂ ਬੇਟੀ ਆਪਣੀ ਇੱਥੇ। ਸਿਸਟਰ ਵਾਸਤੇ ਅਪਲਾਈ ਕੀਤਾ ਸੀ। ਜੋ ਤੁਸੀਂ ਸਿਚੁਏਸ਼ਨ ਦੱਸੀ ਹੈਗੀ ਨਾ 24 ਇਅਰਸ 올ਡ ਆ, ਉਹ ਤਾਂ ਏਜ ਆਊਟ ਹੋ ਗਈ ਹੈ। ਜਦ ਤੱਕ ਉਹਦਾ ਨੰਬਰ ਹੈਗਾ, ਉਹਦੀ ਉਮਰ ਕਾਫੀ ਹੋ ਜਾਣੀ ਹੈ, ਤੇ ਉਹ ਪਟੀਸ਼ਨ ਤੋਂ ਬਾਹਰ ਹੋ ਜਾਣੀ ਹੈ। ਵੈਸੇ ਵੀ ਏਜ ਆਊਟ ਮਤਲਬ ਏਜ ਆਊਟ ਹੋ ਜਾਣੀ ਹੈ, ਤੇ ਉਹ ਤਾਂ ਉਹਨੂੰ ਨਾ ਹੀ ਇੰਡੀਆ 'ਚ ਐਡਵਾਂਟੇਜ ਮਿਲਣਾ, ਨਾ ਹੀ ਉਹਨੂੰ US 'ਚ ਐਡਵਾਂਟੇਜ ਮਿਲਣਾ। ਉਮਰ ਹੀ ਜਿਹਦੀ ਜ਼ਿਆਦਾ ਹੋ ਗਈ 21 ਸਾਲ ਤੋਂ, ਹੈ ਨਾ, ਫਿਰ ਉਹ 130 ਜਿੱਦਾਂ ਦੱਸਿਆ ਸੀ, ਜਿੰਨੀ ਦੇਰ ਪੈਂਡਿੰਗ ਹੈ ਉਨੀ ਮਾਫ ਕਰ ਦਿੰਦੇ ਨੇ। ਪਰ ਜਿੱਦਾਂ ਤੁਸੀਂ 24 ਸਾਲ ਦੱਸ ਰਹੇ ਹੋ ਤੇ ਅੱਗੇ ਹੋਰ ਵੇਟ ਹੈ, ਤੇ ਮੋਸਟ ਲਾਈਕਲੀ ਉਹ ਏਜ ਆਊਟ ਹੋ ਗਈ ਜੀ। ਬੈਸਟ ਉਹਨਾਂ ਦੇ ਲਈ ਫਿਰ ਆਪਸ਼ਨ ਆ ਵੀ H1 ਵੀਜ਼ੇ ਦੇ ਬਾਅਦ ਦੇ ਵਿੱਚ ਉਹਦੇ ਥਰੂ ਗ੍ਰੀਨ ਕਾਰਡ ਵਾਲਾ ਜਿਹੜੀ ਆਪਸ਼ਨ ਜਿਹੜੀ ਉਹ ਦੇਖਣ, ਤੇ ਜਾਂ ਜੇ ਕੋਈ ਮੈਰਿਜ ਦੀ ਜਿਹੜੀ ਉਹ ਬਣਦੀ ਹੈਗੀ ਆ ਜੀ, ਉਹੀ ਜਿਹੜਾ ਉਹਨਾਂ ਦੇ ਲਈ ਜਿਹੜੀ ਹੋ ਸਕਦੀ ਆ। ਜਗਰੂਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਜਗਰੂਪ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਅਸੀਂ ਨਾ ਸਾਡੀ ਬੇਟੀ ਦਾ ਅਪਲਾਈ ਕੀਤਾ ਸੀਗਾ 2006 'ਚ ਜੀ, ਵਿਆਹੀ ਵੀ ਆ ਜੀ ਉਹ। ਅਸੀਂ ਉਦੋਂ ਗ੍ਰੀਨ ਕਾਰਡ ਤੇ ਅਪਲਾਈ ਕੀਤਾ ਸੀ, ਉਦੋਂ ਉਹਦੀ ਮੈਰਿਜ ਨਹੀਂ ਸੀ ਹੋਈ ਜੀ। ਅਸੀਂ 2007 'ਚ ਉਹਦੀ ਮੈਰਿਜ ਕਰਤੀ ਜੀ, ਤੇ ਫਿਰ ਅਸੀਂ 11 'ਚ ਅਸੀਂ ਸਿਟੀਜ਼ਨ ਹੋ ਕੇ ਦੁਬਾਰੇ ਫੇਰ ਅਪਲਾਈ ਕਰਤਾ ਜੀ। ਵੀ ਐਂ ਪੁੱਛਦੇ ਸੀ ਵੀ ਉਹ ਟਾਈਮ ਕੁਛ ਜੁੜੂਗਾ ਕਿ ਜਿਹੜਾ ਜੀ ਤੁਹਾਡਾ ਵਾਲਾ ਕੇਸ ਹੈ, ਗ੍ਰੀਨ ਕਾਰਡ ਹੋਲਡਰ ਵਾਲੇ ਦੇ ਵਿਆਹੇ ਬੱਚਿਆਂ ਦੀ ਕੈਟੇਗਰੀ ਨਹੀਂ ਹੁੰਦੀ। ਤੇ ਜੇ ਤੁਹਾਡੇ ਗ੍ਰੀਨ ਕਾਰਡ, ਜੇ ਤੁਸੀਂ ਜਦੋਂ ਗ੍ਰੀਨ ਕਾਰਡ 'ਚ ਹੋ ਬੱਚਾ ਤੁਹਾਡਾ ਵਿਆਹ ਕਰਾ ਲੈਂਦਾ ਹੈ, ਤੇ ਕਿਉਂਕਿ ਕੈਟੇਗਰੀ ਕੋਈ ਨਹੀਂ ਹੁੰਦੀ, ਤੇ ਉਹ ਪ੍ਰੋਸੈਸ ਜਿਹੜਾ ਸਾਰਾ ਲੈਪਸ ਹੋ ਜਾਂਦਾ, ਖਤਮ ਹੋ ਜਾਂਦਾ ਹੈ। ਜੇ ਸਿਟੀਜ਼ਨ ਵਾਲੇ ਦਾ ਬੱਚਾ ਜਿਹੜਾ ਵਿਆਹ ਕਰਾ ਲਿਆ, ਸਿਟੀਜ਼ਨ ਵਾਲੇ ਦੀਆਂ ਦੋਨੋਂ ਕੈਟੇਗਰੀਆਂ ਹੈਗੀਆਂ, ਉਹਦਾ ਪ੍ਰੋਸੈਸ ਕੈਂਸਲ ਨਹੀਂ ਹੁੰਦਾ। ਗ੍ਰੀਨ ਕਾਰਡ ਵਾਲੇ ਦਾ ਕੈਂਸਲ ਹੋ ਜਾਂਦਾ ਹੈ, ਤੁਹਾਡਾ 2011 ਤੋਂ ਹੀ ਮੰਨਿਆ ਜਾਊਗਾ। ਨਵਾਂ ਜਿਹੜਾ ਕੇਸ ਤੁਸੀਂ ਕੀਤਾ ਹੈ ਉਸੇ ਨੂੰ ਹੀ ਜਿਹੜਾ ਮੰਨਿਆ ਜਾਊਗਾ ਜੀ। ਅਗਲੇ ਜਿਹੜੇ ਕਾਲਰ ਨੇ ਹਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਪੁੱਛਣਾ, ਮੇਰੇ ਬੇਟੇ ਨੇ ਆਪਦੀ ਭੈਣ ਦਾ ਭਰਿਆ ਸੀਗਾ ਬਲੱਡ ਰੇਸ਼ਨ, ਤੇ 2005 'ਚ ਉਹਦਾ ਕੋਈ ਪੇਪਰ ਪੂਪਰ ਨਹੀਂ ਆਇਆ, ਕਿਵੇਂ ਕਰਨਾ ਪਊ? ਤੁਸੀਂ ਉਹਨਾਂ ਨੂੰ ਕੰਟੈਕਟ ਕਰੋ, ਰਿਕੁਐਸਟ ਪਾਓ, ਸਰਵਿਸ ਰਿਕੁਐਸਟ, USCIS ਵਾਲਿਆਂ ਨੂੰ ਵੀ ਤੇ NVC ਵਾਲਿਆਂ ਨੂੰ ਵੀ। ਕੀ ਕਹੀਏ ਉਹਨਾਂ ਨੂੰ? ਉਹਨਾਂ ਨੂੰ ਪੁੱਛੋ ਵੀ ਕੀ ਚੱਲ ਰਿਹਾ ਕੇਸ ਦੇ ਉੱਤੇ, ਅਪਡੇਟ ਦੱਸੋ ਸਾਨੂੰ। US ਵਾਲਿਆਂ ਨੂੰ ਤੇ ਹੋਰ ਕਿਹੜਿਆਂ ਨੂੰ? USCIS ਵਾਲਿਆਂ ਨੂੰ ਤੇ ਨੈਸ਼ਨਲ ਵੀਜ਼ਾ ਸੈਂਟਰ। ਜਿਹੜੇ ਵਕੀਲ ਦੇ ਥਰੂ ਤੁਸੀਂ ਕੀਤਾ ਸੀ ਨਾ, ਉਹਨੂੰ ਫੜੋ ਤੇ ਉਹਨੂੰ ਕਹੋ ਭਾਈ ਸਾਨੂੰ ਪੁੱਛ ਕੇ ਦਿਓ ਵੀ ਕੀ ਹੈਗਾ ਆ। ਜੇ ਐਡਰੈਸ ਵਗੈਰਾ ਤਾਂ ਨਹੀਂ ਸੀ ਤੁਹਾਡੇ ਚੇਂਜ ਹੋਏ, ਜੇ ਹੋਏ ਸੀ ਇਹ ਨਾ ਹੋਵੇ ਵੀ ਤੁਸੀਂ ਉੱਥੇ ਉਹ ਅਪਡੇਟ ਨਾ ਕੀਤਾ ਹੋਵੇ ਤੇ ਚਿੱਠੀਆਂ ਜਿਹੜੀਆਂ ਉੱਧਰ ਜਾਂਦੀਆਂ ਰਹੀਆਂ ਹੋਣ। ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਓ, ਤੇ ਇੱਕ ਵਾਰੀ ਜਿਹੜੇ ਵਕੀਲ ਦੇ ਥਰੂ ਤੁਸੀਂ ਅਪਲਾਈ ਕੀਤਾ ਸੀ ਉਹਨਾਂ ਨਾਲ ਜਿਹੜਾ ਜ਼ਰੂਰ ਸੰਪਰਕ ਕਰੋ। ਅਗਲੇ ਕਾਲਰ ਨੇ ਕਮਲਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਕਮਲਜੀਤ ਜੀ। ਹੈਲੋ। ਹਾਂਜੀ ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਇਹ ਸੀ ਕਿ ਜਿੱਦਾਂ ਹਰ ਮੰਥ ਵੀਜ਼ਾ ਬੁਲੇਟਿਨ ਮੂਵ ਹੁੰਦਾ ਹੈ, ਫੈਮਿਲੀ ਸਪਾਂਸਰ ਜਿਹੜਾ 17 ਜੁਲਾਈ ਤੋਂ ਅਗਸਤ ਹੁੰਦਾ ਹੈ, ਇਸ ਵਾਰੀ ਨਹੀਂ ਮਤਲਬ ਹੋਇਆ, ਉਹਦੀ ਡੇਟ ਕੁਛ ਮੂਵ ਤੇ ਕੀ ਮਤਲਬ ਬੰਦ ਕਰਤਾ ਹੈ ਜਾਂ ਮਤਲਬ? ਨਹੀਂ, ਬੰਦ ਤੇ ਕੋਈ ਨਹੀਂ ਹੈ। ਬੰਦ ਨਹੀਂ ਕੀਤਾ, 6 ਮਹੀਨੇ ਰੋਕ ਕੇ ਤਾਂ ਰੱਖਿਆ ਉਹਨਾਂ ਨੇ। ਹੁਣ ਉਹਨਾਂ ਨੇ ਕਮਿੰਗ ਸੂਨ 2-3 ਦਿਨ ਇੱਧਰ ਉੱਧਰ ਹੋ ਸਕਦਾ। ਹਾਂ ਜੀ ਜੀ। ਸੋ ਬੰਦ ਨਹੀਂ ਉਹ ਕਰਦੇ। ਜੇ ਇਮੀਗ੍ਰੇਸ਼ਨ ਦਾ ਕੋਈ ਇੱਦਾਂ ਦਾ ਬੰਦ ਹੋਇਆ ਤਾਂ ਬਹੁਤ ਵੱਡੀ ਖਬਰ ਜਿਹੜੀ ਉਹ ਆਊਗੀ। ਸੋ ਹਾਲ ਦੀ ਘੜੀ ਥੋੜਾ ਜਿਹਾ ਇੰਤਜ਼ਾਰ ਆਪਾਂ ਨੂੰ ਕਰਨਾ ਪੈਣਾ। ਐਨੀਵੇਸ ਆਪਾਂ ਦੇਖ ਹੀ ਰਹੇ ਹਾਂ ਵੀ ਪ੍ਰੋਸੈਸਿੰਗ ਬਹੁਤ ਸਲੋ ਹੈਗੀ ਆ ਰਾਈਟ ਨਾਓ। ਉਹਨਾਂ ਦੇ ਨਾ ਥੋੜੇ ਜਿਹੇ ਉਹਨਾਂ ਨੇ ਕਿਹਾ ਸੀ ਕਿ ਰਿਵਾਈਜ਼ਡ ਪ੍ਰੋਸੀਜਰ ਹੈਗੇ ਉਹਨਾਂ ਦੇ, ਕਿੱਦਾਂ ਆਪਾਂ ਡਿਟਰਮਾਈਨ ਕਰਨੀ ਹੈ, ਤੇ ਉਹ ਥੋੜੀ ਜਿਹੀ ਉਹਨਾਂ ਨੂੰ ਕੈਲਕੂਲੇਸ਼ਨ ਦੇ ਵਿੱਚ ਉਹਨਾਂ ਨੂੰ ਟਾਈਮ ਲੱਗ ਸਕਦਾ ਹਲਕਾ ਜਿਹਾ, ਪਰ ਬੰਦ ਕੁਛ ਨਹੀਂ ਹੋਇਆ ਜੀ ਜੀ। ਅਗਲੇ ਕਾਲਰ ਨੇ ਜੋਧਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਆਪਣੇ ਬ੍ਰਦਰ ਦਾ ਲਾਇਆ ਸੀਗਾ, K1 ਵੀਜ਼ਾ ਲਾਇਆ ਸੀਗਾ। ਉਹ ਮੇਰੇ ਸਿਸਟਰ ਨਾਲ ਅੰਗੇਜ ਹੋਈ ਸੀਗੀ ਇਹਨਾਂ ਦੀ ਪਿਛਲੇ ਸਾਲ ਜੀ, ਤੇ ਉਹ ਅਸੀਂ ਗਏ ਸੀਗੇ ਇੰਡੀਆ, ਤੇ ਉਹ ਨਾ ਉਹਨਾਂ ਦਾ ਬੱਚਾ ਵੀ ਨਾਲ ਸੀਗਾ, ਤੇ ਉਹ ਉਹਨਾਂ ਨੂੰ ਕੋਈ ਹੈਲਥ ਕੰਡੀਸ਼ਨ ਹੋ ਗਈ, ਤੇ ਉਹ ਸਿਰਫ ਅਸੀਂ ਰਹੇ ਕੋਈ ਉੱਥੇ 7 ਦਿਨ ਰਹੇ, ਤੇ ਉਹਨਾਂ ਦੀ ਉਹ 7 ਦਿਨ ਦੇ ਵਿੱਚ ਅਸੀਂ ਅੰਗੇਜਮੈਂਟ ਕਰਕੇ ਤੇ ਵਾਪਸ ਆ ਗਏ ਸੀ, ਤੇ ਉਹ ਅਸੀਂ ਲਾਇਆ ਸੀਗਾ ਤੇ ਉਹ ਡਿਨਾਈਡ ਹੋ ਗਿਆ। ਕਿਸ ਗੱਲੋਂ? ਬੋਨਾਫਾਈਡ ਮੈਰਿਜ ਰਿਲੇਸ਼ਨਸ਼ਿਪ। ਉਹਨਾਂ ਨੇ ਕਿਹਾ ਕਿ ਬੱਚਾ ਉਹਨਾਂ ਦਾ ਇਕੱਠੇ ਸੀਗਾ ਕਿ ਨਹੀਂ, ਉਹਨਾਂ ਦਾ ਪਿਛਲੀ ਮੈਰਿਜ ਤੋਂ ਸੀਗਾ, ਤੇ ਹੁਣ ਮੈਂ ਸੋਚਦਾ ਪਿਆ ਕਿ ਜਾਂ ਉਹਨਾਂ ਦਾ ਵਿਆਹ ਕਰਕੇ I-30 ਲਾਈਏ। I-30 ਕਿਉਂਕਿ ਨਾ ਫਿਆਂਸੇ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਬੜਾ ਜ਼ਿਆਦਾ ਹੁੰਦਾ ਹੈ, 10-11 ਮਹੀਨੇ ਤੇ ਨੋਰਮਲ ਆ, ਤੇ ਜ਼ਿਆਦਾ ਟਾਈਮ ਲੱਗ ਸਕਦਾ ਕਰੋਨਾ ਕਰਕੇ। ਤੇ ਤੁਸੀਂ ਵਿਆਹ ਵਾਲਾ ਹੀ ਕੇਸ ਲਗਾਓ, ਤੇ ਨਾਲ ਕਿਉਂਕਿ ਹੁਣ ਤੁਹਾਡੇ ਕੋਲ ਟਾਈਮ ਮਿਲ ਜਾਣਾ ਕਾਫੀ ਸਾਰਾ, ਤੇ ਐਵੀਡੈਂਸ ਇਕੱਠਾ ਕਰੋ। ਐਵੀਡੈਂਸ ਜਿਹੜਾ ਸਭ ਤੋਂ ਕਾਮਨ ਹੁੰਦਾ ਜਦੋਂ ਬੰਦਾ ਕ੍ਰਾਸ ਬਾਰਡਰ ਹੁੰਦਾ, ਕੀ ਕਰਦਾ ਕਿ ਤੁਸੀਂ ਵੀਡੀਓ ਚੈਟ ਕਰੋ ਆਪਸ ਉਹਨਾਂ ਨੂੰ, ਕਹੇ ਸਕਰੀਨਸ਼ਾਟ ਲਓ ਫੈਮਿਲੀ ਮੈਂਬਰਸ ਨਾਲ,
ਤੇ ਜੋ ਈਮੇਲ ਮੈਸੇਜ ਸਾਰੇ ਟਰੈਕ ਰੱਖੋ, ਜੋ ਵੀ ਗਿਫਟ ਵਗੈਰਾ ਭੇਜਦੇ ਨੇ ਉਹ ਸਾਰਿਆਂ ਦਾ ਪ੍ਰੂਫ ਰੱਖੋ, ਤੇ ਇੱਦਾਂ ਦੀਆਂ ਦਸਤਾਵੇਜ਼ ਸਾਰੇ ਇਕੱਠੇ ਕਰੋ ਤਾਂ ਕਿ ਜਦੋਂ ਮੈਰਿਜ ਵਾਲਾ ਉੱਤੇ ਪ੍ਰੋਬਲਮ ਨਾ ਆਵੇ। ਨਹੀਂ ਤਾਂ ਉੱਤੇ ਵੀ ਇਹ ਨਹੀਂ ਕਿ ਮੈਰਿਜ ਵਾਲਾ ਕੀਤਾ ਉਹਨਾਂ ਨੇ ਅਪਰੂਵ ਕਰ ਹੀ ਦੇਣਾ, ਉੱਤੇ ਵੀ ਉਹ ਪ੍ਰੂਫ ਮੰਗੋਗੇ। ਠੀਕ ਹੈ, ਤੇ ਉਹ ਫਿਰ ਜਿਹੜਾ ਹੁਣ ਜਿਹੜਾ I-29 ਫਾਰਮ ਲੱਗਿਆ ਉਹਨੂੰ ਵਿਡਰਾਅ ਕਰ ਲਈਏ ਜਾਂ ਉਹਨੂੰ ਵੈਸੇ ਰਹਿਣ ਦੀਏ? ਉਹਨੂੰ ਰਹਿਣ ਦਿਓ, ਤਾਂ ਵੈਸੇ ਹੀ ਲੈਪਸ ਹੋ ਗਿਆ। ਜਿਹੜੀ ਫੈਂਸੀ ਪਟੀਸ਼ਨ ਸੀ ਉਹ ਤਾਂ ਐਕਸਪਾਇਰ ਹੋ ਜਾਂਦੀ ਹੈ ਨਾ, ਕੁਛ ਮਹੀਨੇ ਦੇ ਦਿੰਦੇ ਨੇ। ਹਾਂ, ਉਹ ਤਾਂ ਜਾ ਚੁੱਕੀ ਹੈ। ਠੀਕ ਹੈ ਜੀ, ਓਕੇ, ਥੈਂਕ ਯੂ ਸਰ। ਓਕੇ ਜੀ। ਅਗਲੇ ਕਾਲਰ ਜਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀ, ਮੈਂ ਕੈਨੇਡੀਅਨ ਸਿਟੀਜ਼ਨ ਹਾਂ ਜੀ, ਕੋਈ ਹੈਗਾ ਕਾਨੂੰਨ ਕਿ ਅਸੀਂ ਇੱਥੋਂ ਦੀ ਇਮੀਗ੍ਰੇਸ਼ਨ ਲੈ ਸਕੀਏ? ਵੈਸੇ ਟਰੱਕ ਚਲਾਉਣਾ ਮੈਂ, ਜ਼ਿਆਦਾਤਰ ਤਾਂ ਅਮਰੀਕਾ 'ਚ ਹੀ ਰਹਿੰਦੇ ਹਾਂ, 2 ਦਿਨ ਉੱਥੇ ਜਾਂਦੇ ਹਾਂ ਘਰ। ਕੀ ਹੋ ਸਕਦਾ, ਕੋਈ ਹੈ ਕੋਈ ਲਾ ਇਸ ਤਰ੍ਹਾਂ ਦਾ ਜੀ? ਇਕੱਲੇ ਟਰੱਕ ਡਰਾਈਵਰ ਲਈ ਸਿੱਧੇ ਡਾਇਰੈਕਟ ਲਾਅ ਨਹੀਂ ਇਹ ਹੈਗਾ, ਪਰ ਜੇ ਤੁਸੀਂ ਬਿਜ਼ਨਸ ਕਰਦੇ ਹੋ, ਥੋੜ੍ਹੀ ਇਨਵੈਸਟਮੈਂਟ ਕਰਦੇ ਹੋ, ਉੱਥੇ 1 ਲੱਖ ਤੋਂ 3 ਲੱਖ ਡਾਲਰ ਦੇ ਵਿੱਚ ਆਪਣੀ ਕੰਪਨੀ ਖੋਲ੍ਹਦੇ ਹੋ, ਅਤੇ ਤੁਸੀਂ ਇੱਕ E2 ਵੀਜ਼ੇ ਨਾਲ ਆਪਣਾ ਬਿਜ਼ਨਸ ਕਰ ਸਕਦੇ ਹੋ, ਕਾਫੀ ਲੰਬੇ ਸਮੇਂ ਤੱਕ ਰਹਿ ਸਕਦੇ ਹੋ। ਅਤੇ ਜਿਹੜੇ ਪੱਕੇ ਪੇਪਰ ਜਿਹੜੇ ਹੈਗੇ ਨੇ ਉਹਦੀ ਇਨਵੈਸਟਮੈਂਟ ਜ਼ਿਆਦਾ ਹੈ, 9 ਲੱਖ ਡਾਲਰ ਹੈ। ਤਕਰੀਬਨ ਲੋਕ ਕੀ ਕਰਦੇ ਨੇ ਕਿ ਆਉਂਦੇ ਨੇ, ਬਿਜ਼ਨਸ ਕਰਦੇ ਨੇ ਕੁਛ 1 ਸਾਲ, ਅਤੇ ਫਿਰ 9 ਲੱਖ ਡਾਲਰ ਜਦੋਂ ਉਹਨਾਂ ਦਾ ਇਕੱਠਾ ਹੋ ਜਾਵੇ ਤੁਹਾਡਾ, ਤੁਸੀਂ ਫਿਰ ਡਾਇਰੈਕਟ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਸਕਦੇ ਹੋ। ਜੀ, ਠੀਕ, ਥੈਂਕ ਯੂ ਜੀ। ਓਕੇ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਬਲਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਸਵਾਲ ਸੀ, ਮੈਂ ਇੰਗਲੈਂਡ ਤੋਂ ਆਇਆ ਜਨਵਰੀ ਦਾ ਜੀ। ਪੱਕੇ ਤੌਰ ਤੇ ਮੇਰਾ ਗ੍ਰੀਨ ਕਾਰਡ ਆਏ ਨੂੰ 2 ਮਹੀਨੇ ਹੋ ਗਏ, ਮੈਨੂੰ ਸੋਸ਼ਲ ਸਿਕਿਉਰਿਟੀ ਨਹੀਂ ਮਿਲਦੀ। ਉਹ ਨਹੀਂ ਨਾ, ਅਸੀਂ ਫੋਨ ਕਰਦੇ ਹਾਂ, ਉਹ ਕਹਿੰਦੇ ਅਸੀਂ ਬੰਦ ਆ। ਤੁਸੀਂ ਜੀ ਹਾਂਜੀ, SSN ਨਹੀਂ ਮਿਲਿਆ ਤੁਹਾਨੂੰ ਹੈ ਨਾ ਅਜੇ ਤੱਕ, ਤੁਸੀਂ ਇਹ ਕਹਿ ਰਹੇ ਹੋ? ਹਾਂਜੀ, ਸੋਸ਼ਲ ਸਿਕਿਉਰਿਟੀ ਨੰਬਰ ਨਹੀਂ ਮਿਲਿਆ, ਗ੍ਰੀਨ ਕਾਰਡ ਆ ਗਿਆ ਹੈ, 2 ਮਹੀਨੇ ਹੋ ਗਏ ਜੀ। ਤੁਸੀਂ ਸੋਸ਼ਲ ਸਿਕਿਉਰਿਟੀ ਵਾਲੇ ਆਫਿਸ ਵਾਲਿਆਂ ਨੂੰ ਹੀ ਕੰਟੈਕਟ ਕਰਨਾ ਪੈਣਾ, ਉੱਥੇ ਜਾਓ। ਪਰ ਰਾਈਟ ਨਾਓ ਬੰਦ ਪਏ ਨੇ ਤਕਰੀਬਨ ਸਾਰੇ ਕਾਉਂਟੀਜ਼ ਦੇ ਬੰਦ ਕੀਤੇ। ਇਹ ਦੇਖਣਾ ਪੈਣਾ ਆ ਹੁਣ। ਸਾਰੀ ਕਾਉਂਟੀਜ਼ ਦੇ ਤਾਂ ਨਹੀਂ ਬੰਦ, ਤੁਸੀਂ ਦੇਖੋ ਜਿਹੜਾ ਖੁੱਲ੍ਹਾ ਹੈ ਆਫਿਸ, ਉੱਥੇ ਜਾਓ ਅਤੇ ਉਹਨਾਂ ਨੂੰ ਫਿਰ ਆਪਣੀ ਆਹੀ ਇਨਕੁਆਇਰੀ ਪਲੇਸ ਕਰੋ, ਜਾਂ ਤਾਂ ਤੁਹਾਨੂੰ ਦੱਸ ਦੇਣ। ਕਈ ਵਾਰੀ ਕੀ ਹੁੰਦਾ ਹੈ ਕਿ ਸੋਸ਼ਲ ਸਿਕਿਉਰਿਟੀ ਮਿਸਪਲੇਸ ਹੋਇਆ ਹੈ, ਕਿ ਇਸ਼ੂ ਹੀ ਨਹੀਂ ਕੀਤਾ ਉਹਨਾਂ ਨੇ। ਸੋ ਉੱਥੇ ਜਾ ਕੇ ਤੁਹਾਨੂੰ ਜਿਹੜਾ ਉਹ ਜਾ ਕੇ ਕਾਰਵਾਈ ਕਰਨਾ ਪੈਣਾ ਜੀ। ਅਗਲੇ ਕਾਲਰ ਨੇ ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਗੁਰਦੀਪ ਜੀ। ਜੀ ਜੀ, ਗੁਰਦੀਪ ਸਿੰਘ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਗੁਰਜੋਤ ਸਿੰਘ ਤੇ ਰਾਜਵੀਰ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਨਾਇਬ ਵਕੀਲ ਸਾਹਿਬ ਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ। ਅੱਛਾ, ਮੇਰਾ ਕੁਐਸਚਨ ਇਹ ਸੀਗਾ ਵੀਰੇ ਜੀ, ਭੈਣ ਭਰਾਵਾਂ ਦੇ 6 ਅਪ੍ਰੈਲ 6 ਦੇ ਵਿੱਚ ਭਰੇ ਹੋਏ ਆ ਜੀ, ਅਜੇ ਤੱਕ ਕੁਝ ਨਹੀਂ ਆਇਆ ਉਹਨਾਂ ਦਾ ਜੀ। ਆਉਣ ਹੀ ਵਾਲਾ ਹੈ ਤੁਹਾਡਾ 2006 ਵਾਲਿਆਂ ਦਾ, ਥੋੜੀ ਜਿਹੀ ਹੋਰ ਵੇਟ ਕਰੋ ਬਸ, ਨੰਬਰ ਆਉਣ ਵਾਲਾ ਹੀ ਹੈ ਜੀ। ਅੱਛਾ ਜੀ, ਚਲੋ, ਜਿੱਥੇ 15 ਸਾਲ ਕਰ ਲਈ ਵੇਟ, ਉੱਥੇ ਥੋੜਾ ਜਿਹਾ ਹੋਰ ਜਿਹੜਾ ਆ ਉਹ ਵੇਟ ਕਰ ਲਓ, ਹੋਪਫੁਲੀ ਜਲਦੀ ਵਾਰੀ ਆ ਜਾਊਗੀ। ਬਲਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਬਲਬੀਰ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਮਤਲਬ ਮੇਰੀ ਉਮਰ ਹੈਗੀ 72 ਸਾਲ ਜੀ। ਜੀ, ਤੇ ਇਹ 12 ਦੇ ਵਿੱਚ ਮੈਨੂੰ PR ਮਿਲੀ ਸੀਗੀ ਜੀ। ਮੈਂ ਸਿਟੀਜ਼ਨ ਹੋਣਾ ਚਾਹੁੰਦਾ, ਮਤਲਬ ਬਗੈਰ ਟੈਸਟ ਤੋਂ ਹੋ ਸਕਦਾ ਜੀ? ਮੈਂ ਅਨਪੜ੍ਹ ਹੋਇਆ, ਨਹੀਂ ਕਹਿੰਦੇ ਭਾਈ ਇੰਗਲਿਸ਼ ਦਾ ਨਹੀਂ ਆਉਂਦਾ। ਟੋਟਲ ਤੁਸੀਂ ਗ੍ਰੀਨ ਕਾਰਡ ਕਿੰਨੇ ਸਾਲ ਹੋ ਗਏ ਤੁਹਾਨੂੰ ਰਹਿੰਦੇ ਹੋਏ ਇੱਥੇ? 2012 ਤੋਂ 12 ਚੋਂ ਆਇਆ, ਮਾਰਚ ਵਿੱਚ 12 ਵਿੱਚ ਮਿਲਿਆ ਸੀ ਮੈਨੂੰ। 8 ਸਾਲ ਹੀ। ਇਹਨਾਂ ਦਾ ਜੀ ਜਿਹੜਾ ਸਿਟੀਜ਼ਨ ਵਾਲਾ ਟੈਸਟ ਹੈਗਾ, ਜੇ ਤੁਸੀਂ 55 ਸਾਲ ਤੋਂ ਤੁਹਾਡੀ ਜਦੋਂ ਜ਼ਿਆਦਾ ਉਮਰ ਹੁੰਦੀ ਹੈ, 15 ਸਾਲ ਤੁਸੀਂ ਰਹਿੰਦੇ ਹੋ, ਇੰਗਲਿਸ਼ ਵਾਲਾ ਟੈਸਟ ਤੁਹਾਡਾ ਵੇਵ ਕਰ ਦਿੰਦੇ ਨੇ। ਸੋ ਹੁਣ ਤੇ ਸਿਵਿਕ ਵਾਲਾ ਟੈਸਟ ਵੇਵ ਕਰਾਉਣ ਲਈ 20 ਸਾਲ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਹੈ ਜੀ। ਨਹੀਂ, ਮਤਲਬ ਮੈਨੂੰ 8 ਸਾਲ ਦਾ ਹੋ ਗਿਆ ਤੇ ਫਿਰ ਹੁਣ ਦੁਬਾਰਾ ਗ੍ਰੀਨ ਕਾਰਡ ਹੀ ਲੈਣਾ ਪਊਗਾ? ਗ੍ਰੀਨ ਕਾਰਡ ਹੀ ਲੈਣਾ ਨਹੀਂ, ਤੁਸੀਂ ਅਪਲਾਈ ਕਰ ਸਕਦੇ ਹੋ, ਤੁਹਾਨੂੰ ਟੈਸਟ ਦੇਣਾ ਪੈਣਾ। ਪਰ ਹਾਂਜੀ, ਜੇ ਤੁਹਾਨੂੰ ਲੱਗਦਾ ਵੀ ਉਹ ਤੁਹਾਡੇ ਕੋਲ ਪਾਸ ਨਹੀਂ ਹੋ ਸਕਦਾ, ਫਿਰ ਤੁਹਾਨੂੰ ਅਜੇ 6 ਸਾਲ ਘੱਟੋ ਘੱਟ ਹੋਰ ਵੇਟ ਕਰਨੀ ਪੈਣੀ। 15 ਸਾਲ ਤੇ 55 ਸਾਲ ਦੀ ਉਮਰ, 55 ਸਾਲ ਦੀ ਉਮਰ ਤੋਂ ਉੱਤੇ ਹੋਵੇ ਤੇ 15 ਸਾਲ ਰਹਿੰਦੇ ਹੋਣ, ਤੇ ਫਿਰ ਇੰਗਲਿਸ਼ ਵਾਲਾ ਟੈਸਟ ਮਾਫ ਕਰ ਦਿੰਦੇ। ਜੀ, ਮੈਂ ਤੁਹਾਨੂੰ ਨਾ 2-3 ਜੇ ਤੁਹਾਡੀ 50 ਸਾਲ ਦੀ ਉਮਰ ਹੁੰਦੀ ਹੈ ਜਦੋਂ, ਹੈ ਨਾ, ਤੇ 20 ਸਾਲ ਤੁਸੀਂ ਇੱਥੇ ਗ੍ਰੀਨ ਕਾਰਡ ਹੋਲਡਰ ਹੋ, ਉਹਨੂੰ ਆਪਾਂ ਕਹਿੰਦੇ ਹਾਂ 50-20 ਐਕਸੈਪਸ਼ਨ। ਠੀਕ ਹੈ, ਤੇ ਤੁਹਾਡਾ ਇੰਗਲਿਸ਼ ਵਾਲਾ ਟੈਸਟ ਮਾਫ ਹੋ ਜਾਂਦਾ। ਠੀਕ ਹੈ। ਜੇ ਤੁਹਾਡੀ 55 ਸਾਲ ਦੀ ਉਮਰ ਹੈ, ਤੁਸੀਂ 15 ਸਾਲ ਇੱਥੇ ਰਹਿੰਦੇ ਹੋ, 55-15 ਐਕਸੈਪਸ਼ਨ, ਉਹਦੇ ਵਿੱਚ ਤੁਹਾਡਾ ਇੰਗਲਿਸ਼ ਵਾਲਾ ਟੈਸਟ ਮਾਫ ਹੋ ਜਾਂਦਾ। ਅੱਛਾ ਜੀ। ਜੇ ਤੁਸੀਂ ਪਰ ਤੁਹਾਡਾ ਸਿਵਿਕਸ ਵਾਲਾ ਟੈਸਟ ਉਹਨਾਂ ਨੂੰ ਦੇਣਾ ਪੈਂਦਾ। ਠੀਕ ਹੈ। ਤੇ ਕਿਹੜੇ ਮਾਮਲੇ 'ਚ ਦੋਨੋਂ ਹੀ ਮਾਫ ਨੇ? 65 ਸਾਲ ਦੀ ਉਮਰ ਤੇ 20 ਸਾਲ ਤੁਸੀਂ ਅਮਰੀਕਾ 'ਚ ਰਹੇ ਹੋ ਗ੍ਰੀਨ ਕਾਰਡ ਹੋਲਡਰ, ਫਿਰ ਤੁਹਾਡੇ ਦੋਨੋਂ ਮਾਫ ਆ। ਫਿਰ ਜੇ ਦੋਨੋਂ ਹੀ ਮਾਫ ਕਰਾਉਣੇ ਆ ਤੇ ਫਿਰ ਅਜੇ ਸਮਾਂ ਵੇਟ ਕਰਨਾ ਪੈਣਾ ਹੈ, 2032 'ਚ ਫਿਰ ਅਪਲਾਈ ਕਰਨਾ ਪਊਗਾ ਉਸ ਚੀਜ਼ ਦੇ ਲਈ। ਤੇ ਜਾਂ ਫਿਰ ਇਹ ਆ ਵੀ ਕਈ ਥਾਵਾਂ ਦੇ ਉੱਤੇ ਟੈਸਟ ਦੀ ਤਿਆਰੀ ਵਗੈਰਾ ਜਿਹੜੀ ਉਹ ਕਰਾ ਦਿੰਦੇ ਆ, ਜੇ ਕਰ ਸਕਦੇ ਹੋ ਤਿਆਰੀ ਤਾਂ ਕਰ ਲਓ, ਅਦਰਵਾਈਜ਼ ਫਿਰ ਤੁਹਾਨੂੰ ਨਹੀਂ ਤਾਂ ਇੰਤਜ਼ਾਰ ਹੀ ਕਰਨਾ ਜੀ। ਕਈ ਵਾਰੀ ਘੱਟ
ਮਤਲਬ ਕਾਮਨ ਨਹੀਂ ਹੈਗਾ। ਜੇ ਤੁਸੀਂ ਮੈਡੀਕਲ ਐਕਸੈਪਸ਼ਨਸ ਦੇ ਨਾਲ ਤੁਸੀਂ ਫਾਈਲ ਕਰਨ 'ਚ ਕੋਈ ਨੁਕਸਾਨ ਨਹੀਂ ਹੈਗਾ, ਫਾਈਲ ਕਰਕੇ ਦੇਖ ਲਓ। ਜੇ ਤੁਹਾਡੇ ਕੋਲ ਨਹੀਂ ਟੈਸਟ ਦਿੱਤਾ ਜਾਂਦਾ ਡਾਕਟਰ ਵਗੈਰਾ ਦੀ ਲੈਟਰ ਵਗੈਰਾ ਦੇ ਨਾਲ, ਕਈ ਵਾਰੀ ਜੇ ਜੈਨੂਇਨ ਕੇਸ ਹੈਗਾ ਕਿ ਬੰਦੇ ਨੂੰ ਪੜ੍ਹਨ 'ਚ ਜਾਂ ਕੋਈ ਡਿਸਓਰੀਐਂਟੇਸ਼ਨ ਆ ਪ੍ਰੋਬਲਮ ਆ ਟੈਸਟ ਦੇਣ 'ਚ, ਫਿਰ ਉਹ ਐਕਸੈਪਸ਼ਨ ਕ੍ਰੀਏਟ ਕਰੂਗੇ। ਨਹੀਂ ਤਾਂ ਵੈਸੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਨੂੰ ਲੈਂਗੁਏਜ ਨਹੀਂ ਆਉਂਦੀ, ਮੇਰੇ ਲਈ ਹਾਰਡ ਜੀ ਜੀ। ਤੇ ਬਿਲਕੁਲ ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਨਾਲ ਹੀ ਦੱਸ ਦਿਓ ਵੀ ਜੇ ਤੁਸੀਂ ਜਗਵੀਰ ਟਿੜਕੀਆਣਾ ਹੁਣਾਂ ਨੂੰ ਖੁਦ ਸੰਪਰਕ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਕਾਲ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4159090503 415 909 0503 ਦੇ ਉੱਤੇ। ਤੇ ਮਾਫੀ ਚਾਹੁੰਦੇ ਇੱਕ ਵਾਰੀ ਫਿਰ ਅੱਜ ਜਿਹੜੇ ਕੁਛ ਟੈਕਨੀਕਲ ਪ੍ਰੋਬਲਮ ਦੇ ਕਰਕੇ ਜਿਹੜਾ ਲਾਈਵ ਪ੍ਰੋਗਰਾਮ ਫੇਸਬੁੱਕ ਤੇ YouTube ਦੇ ਉੱਤੇ ਨਾਲ ਨਹੀਂ ਜਾ ਰਿਹਾ, ਪਰ ਸਾਡੀ ਟਰਾਈ ਹੈ ਵੀ ਇਸ ਪ੍ਰੋਗਰਾਮ ਨੂੰ ਖਤਮ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਹੱਲ ਕਰਕੇ ਫਿਰ ਉਹ ਵੀਡੀਓ ਜਿਹੜੀ ਆ ਉੱਤੇ ਪਾ ਦਿੱਤੀ ਜਾਊਗੀ। ਅਗਲੇ ਜਿਹੜੇ ਕਾਲਰ ਨੇ ਹਰਨੇਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਨੇਕ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਬਹੁਤ ਥੈਂਕ ਯੂ। ਆਪਣੇ ਕਮੈਂਟ ਨਹੀਂ ਜੀ। ਹਾਂਜੀ ਮੇਰਾ ਕੁਐਸਚਨ ਇਹ ਹੈ ਜੀ, ਮੈਂ ਗ੍ਰੀਨ ਕਾਰਡ ਸੀਗਾ, ਮੇਰਾ ਸਾਲ ਹੋ ਗਿਆ ਸਿਟੀਜ਼ਨ ਅਪਲਾਈ ਕੀਤੀ ਨੂੰ ਜੀ। ਹਾਂਜੀ ਇੱਕ ਵਾਰੀ ਆਈ ਸੀ ਲੈਟਰ, ਤੇ ਉਦੋਂ ਫਿਰ ਆਫਿਸ ਬੰਦ ਸੀ, ਉਹਨਾਂ ਨੇ ਕਹਿੰਦੇ ਵੀ ਹੁਣ ਤੁਹਾਡਾ ਇੰਟਰਵਿਊ ਹੋਣੀ ਨਹੀਂ ਗੀ ਜੀ। ਉਸ ਤੋਂ ਬਾਅਦ ਫਿਰ ਕੁਛ ਅਜੇ ਆਇਆ ਨਹੀਂ ਗਾ ਜੀ। ਮੇਰਾ ਇੰਡੀਅਨ ਪਾਸਪੋਰਟ ਵੀ 10ਵੇਂ ਮਹੀਨੇ 'ਚ ਐਕਸਪਾਇਰ ਹੋ ਜਾਣਾ ਜੀ, ਤੇ ਮੈਂ ਉਹ ਰਿਨਿਊ ਕਰਾ ਲਾਂ ਆਪਦਾ ਪਾਸਪੋਰਟ? ਹਾਂਜੀ ਤੁਸੀਂ ਜ਼ਰੂਰ ਰਿਨਿਊ ਕਰਾ ਕੇ ਰੱਖੋ, ਕਿਉਂਕਿ ਇਹਨਾਂ ਦਾ ਪਤਾ ਨਹੀਂ ਇਮੀਗ੍ਰੇਸ਼ਨ ਵਾਲਿਆਂ ਦਾ। ਇਹਨਾਂ ਨੇ ਆਫਿਸ ਆਪਣੇ ਖੋਲ੍ਹਤੇ ਨੇ ਪਰ ਡਿਮਨਿਸ਼ ਕਪੈਸਿਟੀ ਨਾਲ 25-30% ਕਪੈਸਿਟੀ ਨਾਲ ਕੰਮ ਕਰ ਰਹੇ ਨੇ, ਤੇ ਸਿਟੀਜ਼ਨਸ਼ਿਪ ਨੂੰ ਤੁਹਾਡਾ ਟਾਈਮ ਲੱਗ ਸਕਦਾ ਹੈਗਾ ਜੀ। ਸੋ ਇੰਟਰਵਿਊ ਅਜੇ ਪਤਾ ਨਹੀਂ ਕਦੋਂ ਆਊਗੀ ਵਾਰੀ, ਅਜੇ ਇੰਟਰਵਿਊ ਅਜੇ ਫੇਸ ਟੂ ਫੇਸ ਕਰ ਨਹੀਂ ਰਹੇ। ਸੋ ਕੋਈ ਨਹੀਂ ਜੀ, ਜ਼ਰੂਰ ਉਹ ਕਰ ਲਓ। ਗਗਨਦੀਪ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਇੱਕ ਮੈਂ ਕੁਐਸਚਨ ਪੁੱਛਣਾ ਹੀ ਹੈ, ਜਿਹੜੇ ਅਸਾਈਲਮ ਵਾਲੇ ਗ੍ਰੀਨ ਕਾਰਡ ਆਪਾਂ ਅਪਲਾਈ ਕਰੀਦਾ 1 ਸਾਲ ਬਾਅਦ, ਇਹਨੇ 'ਚ ਵੀ ਕੋਈ ਇੰਟਰਵਿਊ ਆਉਂਦਾ? ਨਹੀਂ। ਠੀਕ ਹੈ ਭਾਜੀ, ਕੋਈ ਕਹਿੰਦੇ ਨੇ ਨਾ ਇੰਟਰਵਿਊ ਕੋਈ ਆ ਜਾਂਦਾ? ਇੰਟਰਵਿਊ ਲੈ ਸਕਦੇ ਨੇ, ਬੇਸਿਕ ਇੰਟਰਵਿਊ ਹੈਗਾ, ਮਰਜ਼ੀ ਉਹਨਾਂ ਦੀ, ਪਰ ਲੈਂਦੇ ਨਹੀਂ ਨੇ, ਕਾਫੀ ਸਾਰੇ ਵੇਵ ਕਰ ਦਿੰਦੇ ਨੇ। ਓਵਰ ਜੀ ਕੋਰਟ ਜੀ ਨਹੀਂ, ਇਹ ਤੁਹਾਡਾ ਜਿਹੜਾ ਲੋਕਲ ਥੱਲੇ ਜੇ ਇੰਟਰਵਿਊ ਆਉਂਦਾ ਇਹਦਾ ਥੱਲੇ ਲੋਕਲ USCIS ਆਫਿਸ ਦੇ ਵਿੱਚ ਆਊਗਾ। ਅੱਛਾ ਮਤਲਬ ਕੋਈ ਕਿਸੇ ਨੂੰ ਆਉਂਦਾ, ਕਿਸੇ ਨੂੰ? ਮੈਂ ਤੁਹਾਨੂੰ ਇੱਥੇ ਇੱਕ ਸਲਾਹ ਦਿੰਦਾ ਤੁਹਾਨੂੰ, ਤੁਸੀਂ ਜਿਹੜੀ ਤੁਹਾਡੀ ਸਟੇਟਮੈਂਟ ਹੁੰਦੀ ਹੈ ਨਾ ਸਾਲਮ ਦੀ, ਉਹਦੇ ਵਿੱਚ ਜਿਹੜਾ ਪੰਗਾ ਕਿੱਥੇ ਪੈਂਦਾ ਹੈ, ਉਹ ਜਦੋਂ ਤੁਹਾਨੂੰ ਤੁਸੀਂ ਇਹ ਭਰੋਗੇ ਉਹਦੇ ਵਿੱਚ ਕੁਐਸਚਨ ਹੁੰਦਾ ਕਿ ਤੁਹਾਨੂੰ ਕਦੀ ਅਰੈਸਟ ਤਾਂ ਨਹੀਂ ਕੀਤਾ। ਉਹ ਤੁਸੀਂ ਸਵਾਲ ਆਪਣਾ ਦੇਖ ਕੇ ਆਪਣੀ ਸਾਲਮ ਦਾ ਜਿਹੜਾ ਕੇਸ ਸੀਗਾ ਸਾਰਾ ਉਹਦੇ ਅਕੋਰਡਿੰਗ ਭਰਨਾ। ਅਸਾਲਮ ਦੀ ਸਟੇਟਮੈਂਟ ਦੇ ਵਿੱਚ ਤੇ ਜਿਹੜੀ ਗ੍ਰੀਨ ਕਾਰਡ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ, ਤੇ ਉੱਥੇ ਫਿਰ ਇੰਟਰਵਿਊ ਲਿਆਉਂਦੇ ਨੇ, ਤੇ ਪੰਗਾ ਵੀ ਕਈਆਂ ਦਾ ਪਾਉਂਦੇ ਨੇ ਕਿ ਉੱਥੇ ਕਿਹਾ ਸੀਗਾ ਕਿ ਇਹ ਅਰੈਸਟ ਹੋਈ ਹੈ, ਇੱਥੇ ਲਿਖਿਆ ਕਿ ਬਿਲਕੁਲ ਕਲੀਨ ਰੈਕੋਰਡ। ਜਿਹੜਾ ਆਪਾਂ I-589 ਚ ਅਰੈਸਟ ਦਾ ਪਾਉਂਦੇ ਆ ਜੀ 589 ਜੀ, ਆਪਾਂ ਉੱਥੋਂ ਆਨੇ ਨਾ ਬਾਰਡਰਾਂ ਤੋਂ ਜੀ। ਬਿਲਕੁਲ ਉਹ ਸਾਰਾ ਦੱਸਣਾ ਪੈਣਾ। ਜੇ ਗ੍ਰੀਨ ਕਾਰਡ 'ਚ ਤੁਸੀਂ ਫਿਰ ਅਪਲਾਈ ਕਰਨ ਲੱਗੇ ਆਖੋਗੇ ਵੀ ਮੈਨੂੰ ਅਰੈਸਟ ਨਹੀਂ ਕੀਤਾ ਗਿਆ, ਉਹਨੇ ਕਹਿਣਾ ਭਾਈ ਤੂੰ ਤਾਂ ਗ੍ਰਿਫਤਾਰ ਹੋਇਆ ਸੀਗਾ ਜੀ। US ਵਾਲੀ ਬਾਰਡਰ ਵਾਲੀ ਅਰੈਸਟ ਦੀ ਗੱਲ ਨਹੀਂ ਕਰ ਰਿਹਾ, ਜਿਹਦੀ ਹੋਮ ਕੰਟਰੀ ਵਾਲੀ ਅਰੈਸਟ ਹੁੰਦੀ ਹੈ ਨਾ, ਜੇ ਉੱਥੇ ਤੁਹਾਨੂੰ ਪੰਜਾਬ ਦੇ ਵਿੱਚ ਜਾਂ ਜਿੱਥੋਂ ਵੀ ਹੋਇਆ ਆ ਉੱਥੇ ਜੇ ਕੋਈ ਅਰੈਸਟ ਹੋਇਆ ਉਹ ਵੀ ਦੱਸਣਾ ਪੈਣਾ ਹੈ ਉਹਨਾਂ ਨੂੰ ਜੀ। ਤੇ ਅਗਲੇ ਜਿਹੜੇ ਕਾਲਰ ਨੇ ਸ਼ੈਲੀ, ਸਤਿ ਸ਼੍ਰੀ ਅਕਾਲ। ਸ਼ੈਲੀ ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਕੁਐਸਚਨ ਹੈ ਕਿ ਮੈਂ ਨਾ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ, ਤੇ ਉਹਦਾ ਮੈਨੂੰ ਨਾ ਕੱਲ ਲੈਟਰ ਆਈ ਆ ਕਿ ਉਹਦੇ ਪੇਪਰ ਵਰਕ ਇੱਧਰੋਂ ਕਲੀਅਰ ਹੋ ਗਿਆ, ਤੇ ਕਿੰਨਾ ਟਾਈਮ ਲੱਗੂਗਾ ਇੰਟਰਵਿਊ ਪ੍ਰੋਸੈਸ ਨੂੰ, ਕਿ ਹਜੇ ਉੱਥੇ ਇੰਡੀਆ ਬੰਦ ਹੈ ਬੰਬੇ? ਕਿਹੜੇ ਸਾਲ ਕੀਤਾ ਸੀਗਾ? 2005 ਕੀਤਾ ਸੀ ਜੀ। ਮੈਨੂੰ ਉਹਨਾਂ ਦੀ ਪੇਪਰ ਵਰਕ ਦੀ ਤਾਂ ਸਾਰੀ ਕੰਪਲੀਟ ਆ ਗਈ, ਕਹਿੰਦੇ ਨੈਕਸਟ ਮਤਲਬ ਜੀ। ਤੁਹਾਡਾ ਤੇ ਪੂਰਾ ਆਲਮੋਸਟ ਕੰਪਲੀਟ ਹੀ ਹੈ ਪ੍ਰੋਸੈਸ, ਇਹ ਬਸ ਹੁਣ ਇਹਨਾਂ ਦਾ ਜੋ ਕੋਵਿਡ ਦੇ ਡਿਲੇ ਹੀ ਤੁਹਾਨੂੰ ਇਫੈਕਟ ਕਰ ਰਿਹਾ, ਬਟ ਅਦਰਵਾਈਜ਼ ਤੁਹਾਡਾ ਯੂ ਆਰ ਰਾਈਟ ਇਨ ਲਾਈਨ ਫॉर ਇੰਟਰਵਿਊ ਜੀ ਜੀ ਬਿਲਕੁਲ। ਤੇ ਫਿਰ ਉਧਰ ਬੰਦ ਹੈ ਜੀ ਉੱਥੇ ਆਪਣੇ ਰਾਈਟ ਆਫ ਪ੍ਰੋਕਲੇਮੇਸ਼ਨ ਦੇ ਅਧੀਨ ਅਜੇ ਹਾਲ ਦੀ ਘੜੀ ਕੁਝ ਵੀ ਜਿਹੜਾ ਉੱਥੇ ਪ੍ਰੋਸੈਸਿੰਗ ਨਵੇਂ ਕੇਸਾਂ ਦੀ ਜਿਹੜੀ ਉਹ ਨਹੀਂ ਚੱਲ ਰਹੀ, ਇੰਟਰਵਿਊਜ਼ ਵਗੈਰਾ ਜਿਹੜੀਆਂ ਉਹ ਨਹੀਂ ਹੋ ਰਹੀਆਂ। ਦਸੰਬਰ ਦੇ ਅਖੀਰ ਤੱਕ ਜਿਹੜਾ ਇਦਾਂ ਰਹੂਗਾ। ਹਾਂਜੀ ਓਕੇ ਥੈਂਕ ਯੂ ਵੀਰ ਜੀ। ਓਕੇ ਜੀ। ਕੁਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਕੁਲਵਿੰਦਰ ਕੌਰ ਜੀ ਜੀ ਹਾਂਜੀ ਪੁੱਛੋ ਜੀ ਕੀ ਸਵਾਲ? ਉਹ ਪੁੱਛਣਾ ਸੀਗਾ, ਮੇਰੀ ਬੇਟੀ ਨੇ ਆਪਣੇ ਬ੍ਰਦਰ ਸਿਸਟਰ ਦੇ ਅਪਲਾਈ ਕੀਤਾ 2005 ਚ, ਤੇ ਉਹਦੇ ਬਾਰੇ ਪੁੱਛਣਾ ਸੀਗਾ। ਬਸ ਜੀ ਆਇਆ ਹੀ ਖੜਾ ਨੰਬਰ, ਹੁਣੇ ਦੱਸ ਕੇ ਹਟੇ ਆ। ਹਾਂਜੀ ਦਸੰਬਰ ਦਾ ਉਹਦਾ। ਹਾਂ ਦਸੰਬਰ ਕੋਈ ਨਹੀਂ, ਫਿਰ ਇੰਤਜ਼ਾਰ ਕਰੋ 5-6 ਮਹੀਨੇ ਹੋਰ। ਅਜੇ ਜਨਵਰੀ ਚ ਮਿਲਾ ਤਾਂ ਜੇ ਓਪਨ ਕਰਦੇ ਆ ਤਾਂ ਫਿਰ ਵਾਰੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹਾਂਜੀ ਕੋਈ ਪੇਪਰ ਵਰਕ ਨਹੀਂ ਆਇਆ?
ਹਾਂ ਥੋੜੀ ਜਿਹੀ ਵੇਟ ਕਰ ਲਓ, ਉਹਨਾਂ ਨੇ ਅੱਗੇ ਤੁਹਾਨੂੰ ਕੱਲ ਦੇਣਾ ਜੀ ਜੀ, ਕਿਉਂਕਿ 2005 ਦੇ ਮੈਨੂੰ ਲੱਗਦਾ ਤਰੀਕਾਂ ਜਿਹੜੀਆਂ ਉਹ ਚੱਲ ਰਹੀਆਂ ਜੀ। ਗੁਰਦਿਆਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਗੁਰਦਿਆਲ ਸਿੰਘ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲਦਾ, ਬਹੁਤ ਚੰਗੀਆਂ ਸਲਾਹਾਂ ਦਿੰਦੇ ਆ, ਧੰਨਵਾਦ। ਇੱਕ ਭਾਈ ਨੇ ਨਾ ਪੁੱਛਿਆ ਸੀਗਾ ਸਿਕਿਉਰਿਟੀ ਬਾਰੇ, ਪਿਛਲੇ ਵੀ ਕਿਸੇ ਨੇ ਪੁੱਛਿਆ ਸੀਗਾ ਜੀ, ਇਹਨਾਂ ਨੂੰ ਜਾ ਕੇ ਨਾ ਦਫ਼ਤਰ ਦੇ ਵਿੱਚ ਪੁੱਛਣਾ ਪੈਣਾ ਆ ਜੀ ਜੀ ਜੀ। ਮੇਰੇ ਨਾਲ ਏਦਾਂ ਹੋਈ ਸੀਗੀ, ਮੈਂ ਅਪਲਾਈ ਕਰਿਆ ਆ ਤੇ ਜਦ ਵੀਕ ਬਾਅਦ ਉਹਨੇ ਮੈਨੂੰ ਕਿਹਾ ਵੀਕ ਵਿੱਚ ਆ ਜਾਣੀ, ਜਦ ਵੀਕ ਬਾਅਦ ਗਿਆ ਤਾਂ ਪੰਜਾਬੀ ਕੁੜੀ ਸੀਗੀ, ਕਹਿੰਦੀ ਉਹਨੇ ਕਹਾ ਭੇਜੀ ਨਹੀਂ, ਭੇਜੀ ਤਾਂ ਕਹਿੰਦੀ ਹੁਣ ਤੈਨੂੰ ਵੀਕ ਦੇ ਵਿੱਚ ਆ ਜਾਣੀ ਆ, ਫਿਰ ਆ ਗਏ ਸੀ। ਠੀਕ ਜੀ, ਇਹਨਾਂ ਨੂੰ ਉੱਥੇ ਦਫ਼ਤਰ ਜਾਣਾ ਪੈਣਾ ਜੀ। ਜੀ ਥੈਂਕ ਯੂ ਜੀ, ਮਿਹਰਬਾਨੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਅਗਲੀ ਜਿਹੜੇ ਕਾਲਰ ਨੇ ਸਵਰਨ ਸਿੰਘ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਹੈਲੋ ਜੀ, ਮੇਰਾ ਨਾਮ ਸਵਰਨ ਸਿੰਘ ਜੀ, ਪੁੱਛੋ ਜੀ ਸਵਾਲ ਆਪਣਾ। ਮੈਂ ਭਾਜੀ ਉਹ ਆਪਣੇ ਬੱਚਿਆਂ ਦਾ ਕੀਤਾ ਸੀਗਾ 2013 ਚ ਜੀ, ਮੈਂ ਸਿਟੀਜ਼ਨ ਆ ਜੀ, ਉਹ ਕਾਗਜ਼ ਆ ਸਕਦੇ ਆ? ਵਿਆਹੇ ਹੋਏ ਨੇ ਬੱਚੇ? ਵਿਆਹ ਹੋਇਆ ਸਾਰੇ ਬੱਚੇ ਜੀ। ਉਹਨਾਂ ਦਾ ਜੀ 2008 ਦਾ ਚੱਲਣ ਦਿਆ। 5 ਸਾਲ। ਅੱਛਾ, 8 ਦਾ ਚੱਲਦਾ, 8 9 10 5 ਸਾਲ ਜੀ, 5 ਸਾਲ ਵੇਟ ਜੀ। ਇਦਾਂ ਹੀ ਚੱਲਦਾ ਜੀ, ਸਲੋ ਐਂਡ ਸਟੱਡੀ। ਜਿਹੜੇ ਵੀ ਪਹੁੰਚੇ ਆ, ਜਿਨ੍ਹਾਂ ਦੀ ਵਾਰੀਆਂ ਆਈਆਂ, ਉਹ ਡਿਊ ਪ੍ਰੋਸੈਸ ਤੋਂ ਬਾਅਦ 'ਚ ਜਿਹੜੀਆਂ ਸਭ ਦੀਆਂ ਵਾਰੀਆਂ ਆਈਆਂ ਹੋਈਆਂ। ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੁੱਛਣਾ ਸੀਗਾ, ਜਿਹੜੇ ਯੂਐਸ ਬੌਰਨ ਬੱਚੇ ਉਹ 18 ਸਾਲ ਦੇ ਅਪਲਾਈ ਕਰ ਸਕਦੇ ਜਾਂ 21 ਸਾਲ ਦੇ ਬੱਚੇ ਆਪਣੇ ਮਾਂ-ਬਾਪ ਨੂੰ ਅਪਲਾਈ ਕਰ ਸਕਦੇ? 21 ਸਾਲ। ਕੋਈ ਕਿਸੇ ਸਟੇਟ ਵਿੱਚ ਕੋਈ ਲਾ ਹੈ ਨਹੀਂ? ਨਹੀਂ, ਇਹ ਫੈਡਰਲ ਲਾਅ ਹੀ ਆ, ਸਟੇਟ ਦੇ ਹਿਸਾਬ ਨਾਲ ਨਹੀਂ ਚੱਲਦਾ। ਇਮੀਗ੍ਰੇਸ਼ਨ ਫੈਡਰਲ ਆ ਜੀ, ਇਮੀਗ੍ਰੇਸ਼ਨ ਸਟੇਟ ਵਾਈਡ ਨਹੀਂ। ਅੱਛਾ, ਇੱਕ ਹੋਰ ਪੁੱਛਣਾ ਸੀਗਾ, ਜੂ ਵੀਜ਼ੇ ਦੀ ਕਿੱਥੇ ਤੱਕ ਡੇਟ ਚੱਲਦੀ ਹੈ? ਤੁਸੀਂ ਕਿਹੜੇ ਸਾਲ ਫਾਈਲ ਕੀਤਾ ਸੀਗਾ? ਮੈਂ 16 ਚ ਕੀਤਾ ਜੀ। ਮੈਂ ਤੁਹਾਨੂੰ ਐਗਜ਼ੈਕਟ ਡੇਟ ਦੱਸ ਦਿੰਦਾ ਅਗਲੇ ਕੁਐਸਚਨ ਤੇ, ਤੁਸੀਂ ਰੇਡੀਓ ਸੁਣਦੇ ਰਹੋ, ਮੈਂ ਜੀ ਲੱਭ ਕੇ ਅੱਜ ਦੀ ਦੱਸ ਦਿੰਦਾ ਕੀ ਚੱਲਦੀ ਹੈ ਜੀ। ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਨੇ ਜੀ ਪਰਮਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਪੁੱਛਣਾ ਸੀਗਾ ਜੀ, ਮੇਰਾ ਬੇਟੇ ਦਾ ਡਿਵੋਰਸ ਹੋਇਆ ਜੀ, ਕੇਸ ਚੱਲਦਾ, ਕੇਸ ਚੱਲਿਆ ਜੀ। ਡਿਵੋਰਸ ਹੈ ਜੀ, ਉਹ ਮਤਲਬ 6 ਮਹੀਨੇ ਹੋਏ ਡਿਵੋਰਸ ਹੋਏ ਨੂੰ, ਵੀ ਹੁਣ ਵਿਆਹ ਕਰਾ ਸਕਦਾ ਹੈ ਜੀ? ਗ੍ਰੀਨ ਕਾਰਡ ਉਹਨੇ ਉੱਤੋਂ ਲਿੱਤਾ ਸੀਗਾ, ਵਿਆਹ ਤੋਂ ਲਿਆ ਸੀਗਾ? ਹਾਂਜੀ। ਜੇ ਵਿਆਹ ਤੋਂ ਤੁਸੀਂ ਗ੍ਰੀਨ ਕਾਰਡ ਲੈਂਦੇ ਹੋ ਤੇ ਤੁਸੀਂ 5 ਸਾਲਾਂ ਦੇ ਅੰਦਰ ਜੇ ਦੂਜਾ ਵਿਆਹ ਕਰਾਉਂਦੇ ਹੋ ਤੇ ਉਹਦੇ ਵਿੱਚ ਤੁਹਾਡਾ ਜਿਹੜਾ ਪਹਿਲਾ ਵਾਲਾ ਵਿਆਹ ਵਾ ਉਹਦੇ ਰਿਲੇਟਡ ਤੁਹਾਡੇ ਕੋਲ ਸਵਾਲ ਬੜੇ ਪੁੱਛੇ ਜਾਣਗੇ। ਤੁਹਾਨੂੰ ਪਹਿਲਾਂ ਉਹਨਾਂ ਨੇ ਪਹਿਲੇ ਵਾਲੇ ਵਿਆਹ ਦੇ ਕੁਐਸਚਨ ਪੁੱਛੂਗੇ, ਫਿਰ ਉਸ ਤੋਂ ਬਾਅਦ ਜੇ ਤੁਸੀਂ ਉਹ ਪਾਸ ਕਰਦੇ ਹੋ ਫਿਰ ਤੁਹਾਡੇ ਕੋਲ ਦੂਜੇ ਵਾਲੇ ਦੇ ਪੁੱਛੂਗੇ। ਜੀ ਵਿਆਹ ਤਾਂ ਇਹਨਾਂ ਦਾ 2012 ਦਾ ਹੋਇਆ ਹੋਇਆ ਜੀ। ਸੀਗਾ ਹੈ ਨਾ? ਤੁਸੀਂ ਡਿਵੋਰਸ ਕਰਾ ਲਿਆ ਨਾ? ਹਾਂਜੀ। ਤੇ ਗ੍ਰੀਨ ਕਾਰਡ ਕਦੋਂ ਆਇਆ ਸੀਗਾ ਉਹਨੂੰ? ਹਾਂਜੀ, ਗ੍ਰੀਨ ਕਾਰਡ ਕਦੋਂ ਆਇਆ ਸੀਗਾ ਤੁਹਾਡੇ? ਗ੍ਰੀਨ ਕਾਰਡ ਤਾਂ ਜਿਹੜੇ 2011 ਚ। ਬਸ ਫਿਰ ਠੀਕ ਹੈ। ਹਾਂਜੀ, ਫਿਰ ਕੋਈ ਚੱਕਰ ਨਹੀਂ, ਡਿਵੋਰਸ ਕਰਾ ਕੇ ਕਰਾ ਸਕਦੇ ਹੋ ਜੀ, ਬਿਲਕੁਲ ਕਰਾ ਸਕਦੇ ਹੋ। ਡਿਵੋਰਸ ਥਰੂ ਹੋ ਗਿਆ ਫਿਰ ਕਰਾ ਸਕਦੇ ਹੋ ਜੀ। ਇਹਦਾ ਮਤਲਬ ਜਿਹੜਾ ਪਰਮਾਨੈਂਟ ਵਾਲਾ ਜਦੋਂ 10 ਸਾਲ ਵਾਲਾ ਮਿਲ ਜਾਂਦਾ ਉਸ ਦੇ ਵਿੱਚ ਇਦਾਂ ਹੋ ਸਕਦਾ ਹੈ, ਤੇ ਜੀ ਜਿਹੜਾ ਪਹਿਲਾ ਕੰਡੀਸ਼ਨਲ ਹੁੰਦਾ ਉਹਦੇ ਵਿੱਚ ਪ੍ਰੋਬਲਮ ਹੁੰਦੀ ਹੈ? ਦੇਖੋ, ਜਿਹੜਾ ਤਾਂ ਕੰਡੀਸ਼ਨਲ ਗ੍ਰੀਨ ਕਾਰਡ ਹੋਲਡਰ ਹੈਗਾ ਉਹਨੂੰ ਪਰਮਾਨੈਂਟ ਗ੍ਰੀਨ ਕਾਰਡ ਲੈਣਾ ਹੀ ਪੈਣਾ ਹੈਗਾ ਜੀ। ਉਹਦੀ ਤਾਂ ਨਹੀਂ ਤਾਂ ਆਪਣੀ ਪ੍ਰੋਬਲਮ ਹੈਗੀ। ਉਹ ਹੁਣ ਜੇ ਡਿਵੋਰਸ, ਇਹ ਆਪਾਂ ਇੱਕ ਦਿਨ ਟੌਪਿਕ ਤੇ ਡਿਸਕਸ਼ਨ ਕਰਾਂਗੇ, ਪਰ ਛੋਟੀ ਗੱਲ ਇਹ ਹੈ ਕਿ ਜਦੋਂ ਬੰਦਾ ਸਿੰਗਲ ਹੋ ਜਾਂਦਾ, ਡਿਵੋਰਸ ਰਾਹੀਂ ਤੁਸੀਂ ਕਰ ਸਕਦੇ ਹੋ, ਜਾਂ ਤੁਹਾਡੇ ਨਾਲ ਜੇ ਧੱਕਾ ਹੋਇਆ, ਕਰੂਐਲਿਟੀ, ਕੋਈ ਤੁਹਾਡੇ ਡੋਮੈਸਟਿਕ ਵਾਇਲੈਂਸ ਵਗੈਰਾ ਹੈਗਾ, ਉਹਦੇ ਤਹਿਤ ਤੇ ਵੀ ਤੁਸੀਂ ਸਿੰਗਲ ਫਾਈਲਿੰਗ ਕਰ ਸਕਦੇ ਹੋ ਪਰਮਾਨੈਂਟ ਗ੍ਰੀਨ ਕਾਰਡ ਵਾਸਤੇ। ਠੀਕ ਹੈ ਜੀ। ਅਗਲੇ ਕਾਲਰ ਨੇ ਕਰਮਜੀਤ ਸਿੱਧੂ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ, ਮੈਂ ਨਾ ਆਪਣੇ ਬ੍ਰਦਰ ਸਿਸਟਰ ਦੇ ਲਾਏ ਸੀਗੇ ਇਹ 18 ਨਵੰਬਰ 2005 ਦੇ ਵਿੱਚ, ਤੇ ਉਹਨਾਂ ਦੀ ਅਪਰੂਵਲ ਹੋ ਗਈ ਸੀ 11 ਦਸੰਬਰ 2014 ਦੇ ਵਿੱਚ। ਤੇ ਉਹ ਮੈਂ ਪੁੱਛਣਾ ਮੰਗਦੀ ਵੀ ਉਹਨਾਂ ਦੇ ਕਿੰਨਾ ਕੁ ਹਜੇ ਟਾਈਮ ਹੁਣ ਹੈਗਾ, ਕਿਉਂਕਿ ਮੈਂ ਅਪਡੇਟ ਦੇਖਦੀ ਸੀ ਉਹ ਤਾਂ ਅਕਤੂਬਰ 22 ਦੇ ਦੱਸਦੇ ਆ ਹਾਲੇ। ਸੋ ਕਿੱਦਾਂ, ਕਿਹੜੀਆਂ ਚੀਜ਼ਾਂ ਹੋਰ ਆਪਾਂ ਨੂੰ ਹੁਣ ਅੱਗੇ ਹੁਣ ਤੁਹਾਡੀ ਮੈਂ ਡੇਟ, ਕਿਹੜੀ ਡੇਟ ਦੱਸੀ ਤੁਸੀਂ? ਹਾਂਜੀ, ਮੈਂ ਭਰਿਆ ਸੀਗਾ, ਸਾਡੀ ਅਪਰੂਵਲ ਡੇਟ ਜਿਹੜੀ ਪ੍ਰਾਇੋਰਟੀ ਡੇਟ ਆ ਉਹ 18 ਨਵੰਬਰ 2005 ਹੈ ਜੀ। ਜੀ ਹਾਂ, ਤੁਹਾਡਾ ਜਿੱਦਾਂ ਹੁਣੇ ਆਪਾਂ ਗੱਲ ਕੀਤੀ ਕਿ ਤੁਹਾਡਾ ਆਉਣ ਵਾਲਾ ਹੀ ਹੈ, ਤੁਸੀਂ ਵੇਟ ਕਰੋ ਇਹਨਾਂ ਦੀ। ਐਗਜ਼ੈਕਟ ਟਾਈਮ ਤਾਂ ਮੈਂ ਦੱਸ ਨਹੀਂ ਸਕਦਾ ਕਿਉਂਕਿ ਸਾਨੂੰ ਵੀ ਉਹੀ ਵੀਜ਼ਾ ਬੁਲੇਟਿਨ ਬੇਸਿਕ ਇਨਫੋਰਮੇਸ਼ਨ ਹੀ ਹੈ ਕੇਸ ਪ੍ਰੋਸੈਸਿੰਗ ਦੀ, ਹੈ ਨਾ? ਹਾਂਜੀ ਹਾਂਜੀ। ਹਾਂ, ਕੋਈ ਇੱਕ ਮੈਂ ਹੋਰ ਪੁੱਛਣਾ ਸੀ, ਮੇਰੇ ਬ੍ਰਦਰ ਦੀ ਮੈਰਿਜ ਹੋਈ ਸੀ 2019 ਚ, ਤੇ ਉਹਨਾਂ ਨੇ ਫਰਵਰੀ 2019 ਦੇ ਵਿੱਚ ਆਪਣੀ ਵਾਈਫ ਦਾ ਕੇਸ ਲਾਇਆ ਸੀ 28 ਫਰਵਰੀ ਨੂੰ, ਤੇ ਉਹਨਾਂ ਦਾ ਜਿਹੜਾ ਅਪਰੂਵਲ ਹੈ ਉਹ ਸੈਪਟੰਬਰ 2019 ਚ ਆ ਗਿਆ ਸੀ, ਪਰ ਉਸ ਤੋਂ ਬਾਅਦ ਉਹਨਾਂ ਦੀ ਕੋਈ ਅਪਡੇਟ ਨਹੀਂ ਆਏਗੀ
ਵੀ ਕੋਈ ਵੀਜ਼ਾ ਫੀਸ ਭਰਨ ਦੀ ਜਾਂ ਕਿੱਦਾਂ ਕੋਈ ਵੀ ਚੀਜ਼ ਨਹੀਂ ਆਏਗੀ, ਤੇ ਉਹ ਫਿਰ ਆਪਾਂ ਕਿੱਦਾਂ ਪਤਾ ਕਰ ਸਕਦੇ ਹਾਂ? ਕਿਉਂਕਿ ਉਹ ਮੰਗਦਾ ਵੀ ਮੈਂ ਕਿਸੇ ਵਕੀਲ ਦੇ ਥਰੂ ਕਰ ਲਵਾਂ, ਵੀ ਮੈਨੂੰ ਪਤਾ ਨਹੀਂ ਲੱਗਿਆ ਕਿਉਂਕਿ ਐਪਲੀਕੇਸ਼ਨ ਅਸੀਂ ਖੁਦ ਹੀ ਭਰੀ ਸੀ। ਜੀ, NVC ਨੂੰ ਕੰਟੈਕਟ ਕਰਨਾ ਪੈਣਾ, ਤੇ NVC ਦੇ ਤੁਸੀਂ ਲਿੰਕ ਲੱਭੋ ਆਨਲਾਈਨ, ਤੁਹਾਨੂੰ ਲੱਭ ਜਾਣਾ, ਇਹਨਾਂ ਦੀ ਇਨਫੋਰਮੇਸ਼ਨ ਹੈਗੀ। NVC ਨੂੰ ਕੰਟੈਕਟ ਕਰੋ, ਜੇ ਨਹੀਂ ਕਰ ਸਕਦੇ ਹੋ ਤਾਂ ਫਿਰ ਤੁਸੀਂ ਲਾਇਰ ਨੂੰ ਕੰਟੈਕਟ ਕਰੋ ਜੀ। ਅਤੇ ਜੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਜਗਵੀਰ ਢੋਲਕੀ ਇਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 4159090503 415-909-0503 ਦੇ ਉੱਤੇ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ, ਜਸਪਾਲ ਰਿੰਪੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਨਾਮ ਰਿੰਪੀ ਆ, ਅਤੇ ਮੈਂ ਕੁਐਸਚਨ ਪੁੱਛਣਾ ਸੀਗਾ ਵੀ ਜਿੱਦਾਂ ਮੈਂ ਆਪਣੇ ਪੇਰੈਂਟਸ ਦੀ ਪਟੀਸ਼ਨ ਲਾਈ ਸੀਗੀ, ਅਤੇ ਜਿਹੜੇ ਮੇਰੇ ਪਾਪਾ ਆ ਉਹਨਾਂ ਦਾ ਵੀਜ਼ਾ ਲੱਗ ਗਿਆ ਸੀਗਾ ਜਨਵਰੀ 'ਚ, ਅਤੇ ਐਕਸਪਾਇਰ ਸੀਗਾ ਜੁਲਾਈ 'ਚ ਜੀ, ਅਤੇ ਹੁਣ ਉਹਨਾਂ ਦਾ ਵੀਜ਼ਾ ਆਲਰੇਡੀ ਐਕਸਪਾਇਰ ਹੋ ਚੁੱਕਿਆ ਆ, ਅਤੇ ਮੈਂ ਇਹ ਪੁੱਛਣਾ ਸੀਗਾ ਵੀ ਹੁਣ ਦੁਬਾਰਾ ਮੈਨੂੰ ਕੁਛ ਕਰਨਾ ਪਊਗਾ ਕਿ ਉਹ ਇੱਦਾਂ ਹੀ ਟਿਕਟ ਲੈ ਕੇ ਆ ਸਕਦੇ ਆ? ਨਹੀਂ ਜੀ, ਨਾਲੇ ਮੈਂ ਇਹ ਪੁੱਛਣਾ ਸੀਗਾ ਵੀ ਫਲਾਈਟਸ ਓਪਨ ਆ ਕਿ ਨਹੀਂ? ਜੀ, ਪਹਿਲਾਂ ਤਾਂ ਇਹ ਹੈ ਕਿ ਐਕਸਪਾਇਰਡ ਵੀਜ਼ੇ ਨਾਲ ਨਹੀਂ ਆ ਸਕਦੇ ਹੈਗੇ, ਇਹ ਰੂਲ ਹੈ ਇਹਨਾਂ ਦਾ। ਉਹਨਾਂ ਨੂੰ ਵੀਜ਼ਾ ਦੁਬਾਰਾ ਅਪਲਾਈ ਕਰਨਾ ਪਏਗਾ, ਸਾਰਾ ਪ੍ਰੋਸੈਸ ਨਹੀਂ ਤੁਹਾਨੂੰ ਕਰਨਾ ਪੈਣਾ। ਜਦੋਂ ਇਹ ਖੋਲ੍ਹਦੇ ਨੇ ਇੰਸਟਰਕਸ਼ਨਸ ਦੇਣਗੇ ਤੁਹਾਨੂੰ, ਜਿਹੜਾ DS-260 ਹੁੰਦਾ ਉਹ ਦੁਬਾਰਾ ਫਾਈਲ ਕਰਨਾ ਪਊਗਾ। ਅਤੇ ਫਲਾਈਟਸ ਇਸ ਪਰਪਜ਼ ਲਈ ਇਹ ਨਹੀਂ ਆ ਸਕਦੇ ਹੈਗੇ, ਇਹਨਾਂ ਨੂੰ ਉਹਨਾਂ ਨੇ ਬੋਰਡ ਨਹੀਂ ਕਰਨਾ। ਸਪੈਸੀਫਿਕ ਜਿਹੜੇ ਪਹਿਲ US ਸਿਟੀਜ਼ਨ ਨੂੰ ਹੈ, ਗ੍ਰੀਨ ਕਾਰਡ ਹੋਲਡਰ ਵੀ ਆ ਰਹੇ ਨੇ, ਕਈ ਆਪਾਂ ਸੁਣਿਆ ਕਿ H-1B ਵਾਲੇ ਵੀ ਜਿਹੜੇ ਸਾਡੇ ਕਈ ਕਲਾਇੰਟ ਸੀਗੇ ਉਹ ਸਕਸੈਸਫੁਲੀ ਆ ਪਾਏ ਨੇ, ਅਤੇ ਜਿਹੜੇ ਦੂਸਰੇ ਨੇ ਟੂਰਿਸਟ ਵੀਜ਼ਾ ਵਗੈਰਾ ਵਾਲੇ ਉਹਨਾਂ ਨੂੰ ਹਾਰਡ ਟਾਈਮ ਹੋ ਸਕਦਾ। ਅਤੇ ਇਹ ਪਹਿਲਾਂ ਪੁੱਛ ਕੇ ਏਅਰਲਾਈਨ ਤੋਂ ਆਉਣਾ ਕਿ ਉਹ ਬੋਰਡ ਕਰਨ ਦੇਣਗੇ ਕਿ ਨਹੀਂ। ਜੀ, ਪਹਿਲੋਂ ਵੀਜ਼ਾ ਉਹਨਾਂ ਦੀ ਪਟੀਸ਼ਨ ਲਾਈ ਸੀਗੀ, ਤੁਹਾਡਾ ਤਾਂ ਐਕਸਪਾਇਰ ਹੋ ਗਿਆ, ਤੁਹਾਨੂੰ ਤਾਂ ਵੀਜ਼ਾ ਦੁਬਾਰਾ ਲੈ ਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆਉਣਾ ਪੈਣਾ ਹੈ ਜੀ। ਓਕੇ, ਤੇ ਮੇਰੇ ਜਿਹੜੇ ਮਾਮ ਸੀਗੇ ਉਹਨਾਂ ਦੀ ਇੰਟਰਵਿਊ ਸੀਗੀ ਮਾਰਚ 15 ਨੂੰ, ਨਹੀਂ April 15th ਨੂੰ, ਤੇ ਉਹਨਾਂ ਦੇ ਵਿੱਚ ਹੁਣ ਸਾਰਾ ਕੁਝ ਦੁਬਾਰਾ ਕਰਨਾ ਪਊਗਾ ਮੈਨੂੰ? ਉਹਨਾਂ ਦੀ ਜੇ ਤੁਸੀਂ ਫੀਸ ਦਿੱਤੀ ਹੈ, ਵੀਜ਼ਾ ਉਹਨਾਂ ਨੇ ਇੰਟਰਵਿਊ ਨਹੀਂ ਲਿਆ ਸੀਗਾ, ਤੁਹਾਡੀ ਫੀਸ ਉਹ ਪੁਰਾਣੀ ਵਾਲੀ ਚੱਲ ਜਾਏਗੀ। ਮੈਡੀਕਲ ਜੇ ਐਕਸਪਾਇਰ ਨਹੀਂ ਹੋਏ, ਪੁਲਿਸ ਸਰਟੀਫਿਕੇਟ ਐਕਸਪਾਇਰ ਨਹੀਂ ਹੋਈ, ਉਹ ਪੁਰਾਣੇ ਚੱਲ ਸਕਦਾ, ਅਤੇ ਦੁਬਾਰਾ ਇੰਟਰਵਿਊ ਉਹਦਾ ਤੁਹਾਨੂੰ ਦੁਬਾਰਾ ਫੀਸ ਨਹੀਂ ਭਰਨੀ ਪਊਗੀ, ਇਹ ਹੋ ਸਕਦਾ ਜੀ। ਓਕੇ, ਦੁਬਾਰਾ ਫੀਸ ਨਹੀਂ ਭਰਨੀ ਪੈਣੀ ਹੁਣ ਜਦੋਂ ਉੱਥੇ 1 ਸਾਲ ਲਈ ਐਮਬੈਸੀਆਂ ਓਪਨ ਹੋ ਗਈਆਂ, ਫਿਰ ਉਹਨਾਂ ਦੀ ਦੁਬਾਰਾ ਇੰਟਰਵਿਊ ਮੈਨੂੰ ਬਣਵਾਉਣੀ ਪੈਣੀ ਹੈ, ਰਾਈਟ? ਜੀ, ਦੁਬਾਰਾ 1 ਸਾਲ ਲਈ ਫੀਸ ਵੈਲਿਡ ਹੁੰਦੀ ਹੈ, 1 ਸਾਲ 'ਚ ਫੀਸ ਐਕਸਪਾਇਰ ਹੋ ਜਾਂਦੀ ਹੈ। ਹੁਣ ਜੇ 1 ਸਾਲ ਦੇ ਵਿੱਚ ਜੇ ਇਹ ਜਿਹੜੀ ਪ੍ਰੋਕਲੇਮੇਸ਼ਨ ਆਈ ਆ ਉਹਦੇ ਵਿੱਚ ਕੋਈ ਐਕਸੈਪਸ਼ਨ ਦੇਣਗੇ, ਐਕਸਟੈਂਡ ਕਰਨਗੇ ਕਿ ਨਹੀਂ? ਫੀਸਾਂ ਤਾਂ ਇਹਨਾਂ ਨੇ ਇਕੱਠੀਆਂ ਕਰਨੀਆਂ ਹੀ ਕਰਨੀਆਂ। ਜੇ ਸਾਲ ਦੇ ਵਿੱਚ ਵੀ ਦੇਖੋ ਜੀ ਉਹਨਾਂ ਦੀ ਵਾਰੀ ਆ ਗਈ ਤਾਂ ਗੁੱਡ ਲੱਕ ਆ, ਅਦਰਵਾਈਜ਼ ਨਹੀਂ ਤਾਂ ਫੀਸ ਵੀ ਦੁਬਾਰਾ ਦੇਣੀ ਪੈਣੀ, ਫੀਸ ਵੀ, ਮੈਡੀਕਲਸ ਵੀ ਤੇ ਪੁਲਿਸ ਕਲੀਅਰੈਂਸ ਵੀ। ਜੀ, ਸੁਖਬੀਰ ਜੀ ਸਤਿ ਸ਼੍ਰੀ ਅਕਾਲ। ਸੁਖਬੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ, ਮੇਰੇ ਮਦਰ ਦਾ ਜੀ ਮਤਲਬ 2 ਸਾਲ ਦੀ ਪਰਮਿਸ਼ਨ ਲੈ ਗਏ ਸੀ ਗ੍ਰੀਨ ਕਾਰਡ ਤੇ ਉਹ ਅਪ੍ਰੈਲ ਦੇ ਵਿੱਚ ਜਿਹੜੀ ਹੈਗੀ ਪਰਮਿਸ਼ਨ ਉਹ ਖਤਮ ਹੋ ਗਈ ਜੀ। ਹੁਣ ਕੀ ਕਰਨਾ ਚਾਹੀਦਾ? ਵੈਸੇ ਨੂੰ ਅਸੀਂ ਗੱਲ ਕੀਤੀ ਸੀ, ਉਹ ਤਾਂ ਰੂਟੀਨ ਦੇ ਵਿੱਚ ਵੀ ਜਿਵੇਂ SY1 ਵੀਜ਼ੇ ਬਾਰੇ ਕਹਿ ਰਹੇ। ਤੁਹਾਨੂੰ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਹੀ ਕਰਨਾ ਪੈਣਾ। ਜੇ ਤਾਂ ਦੇਖੋ ਇੱਦਾਂ ਹੈ ਕਿ ਜੇ ਤਾਂ ਗ੍ਰੀਨ ਕਾਰਡ ਵੈਲਿਡ ਹੋਵੇ, ਐਕਸਪਾਇਰ ਨਾ ਹੋਵੇ, ਤੁਸੀਂ ਟਰਾਈ। ਹਾਂਜੀ, ਆਪਾਂ ਦੇਖਦੇ ਹਾਂ ਕਈ ਵਾਰੀ ਕਿ ਕਾਫੀ ਲੋਕ ਜਿੱਦਾਂ ਏਅਰਲਾਈਨ ਨਾ ਜਦੋਂ ਖੁੱਲ੍ਹਦੀਆਂ ਉਹ ਬੋਰਡ ਕਰਨ ਦਿੰਦੇ ਨੇ। ਹੁਣ ਇਸ ਵੇਲੇ ਏਅਰਲਾਈਨਾਂ ਕਾਫੀ ਸਟ੍ਰਿਕਟ ਨੇ, ਉਹ ਪੁੱਛ ਰਹੇ ਨੇ ਕਿ ਜਿਹੜਾ 1 ਸਾਲ ਤੋਂ ਵੱਧ ਹੈ। ਕਾਫੀ ਲੋਕਾਂ ਤੋਂ ਆਪਾਂ ਸੁਣਿਆ ਕਿ ਉਹ ਕਹਿੰਦੇ ਕਿ ਸਾਨੂੰ ਬੋਰਡ ਨਹੀਂ ਕਰਨ ਦਿੱਤਾ ਏਅਰਲਾਈਨਸ ਵਾਲਿਆਂ ਨੇ। ਪਰ ਹਾਂਜੀ, ਜੇ ਨੋਰਮਲ ਮੰਨ ਲਓ ਕਿ ਕੋਵਿਡ ਕ੍ਰਾਈਸਿਸ ਨਹੀਂ ਹੈਗਾ, ਕਾਫੀ ਸਾਰੇ ਲੋਕ ਇੱਦਾਂ ਦੇ ਵੀ ਸੀ ਜਿਹੜੇ ਕਿ ਬਾਹਰ ਰਹੇ ਸੀਗੇ 1 ਸਾਲ ਤੋਂ ਵੱਧ, ਅਤੇ ਜਦੋਂ ਆਉਂਦੇ ਨੇ ਬਾਰਡਰ 'ਤੇ ਉਹਨਾਂ ਤੋਂ ਪੁੱਛਦੇ ਨੇ ਕਿ ਕੀ ਮਸਲਾ ਸੀਗਾ, ਅਤੇ ਉਹ ਦੱਸਦੇ ਨੇ ਕਿ ਕੋਵਿਡ ਕਰਕੇ ਮੈਂ ਫਸਿਆ ਜਾਂ ਜੋ ਵੀ ਉਹਨਾਂ ਦੀ ਹੈ ਨਾ ਉਸ ਟਾਈਮਾਂ 'ਤੇ ਐਮਰਜੈਂਸੀ ਹੋਵੇ, ਅਤੇ ਉਹਨਾਂ ਨੂੰ ਐਕਸੈਪਸ਼ਨ ਕ੍ਰੀਏਟ ਉਹ ਕਰ ਸਕਦੇ ਨੇ। ਪਰ ਜੇ ਮੰਨ ਲਓ ਕਿ ਇਹ ਏਅਰਲਾਈਨ ਵਾਲੇ ਬੋਰਡ ਨਾ ਕਰਨ ਦੇਣ, ਹੁਣ ਅੱਗੋਂ ਕਾਫੀ ਇੱਦਾਂ ਦੇ ਸਟ੍ਰਿਕਟ ਰੂਲ ਆ ਜਾਣ, ਤੁਹਾਨੂੰ SB1 ਵੀਜ਼ਾ ਹੀ ਲੈਣਾ ਪੈਣਾ। ਅਤੇ ਉਹਦੇ ਲਈ ਕੀ ਐਪਲੀਕੇਸ਼ਨ ਕਿਹੜੀ ਹੁੰਦੀ ਹੈ? ਉਹ ਰਿਟਰਨਿੰਗ ਰੈਜ਼ੀਡੈਂਟ ਭਾਜੀ ਵੀਜ਼ਾ ਹੁੰਦਾ ਗ੍ਰੀਨ ਕਾਰਡ ਹੋਲਡਰ ਵਾਲਾ। ਉੱਥੇ ਦੀ ਐਮਬੈਸੀ ਨਾਲ ਸੰਪਰਕ ਕਰਨਾ, US ਐਮਬੈਸੀ ਨਾਲ ਉੱਥੇ ਕਰਨਾ ਪੈਣਾ ਹੈ ਫਿਲਹਾਲ। ਤੇ ਉਹਦੇ ਲਈ ਕੋਈ ਇੰਟਰਵਿਊ ਵਗੈਰਾ ਤਾਂ ਨਹੀਂ ਨਾ, ਸਿੱਧਾ ਤੁਸੀਂ ਉਹ ਘੱਲਣਾ ਆ ਅਤੇ ਉਹਨਾਂ ਨੇ ਤੁਹਾਨੂੰ ਘੱਲ ਦੇਣਾ ਹੈ। ਪਾਸਪੋਰਟ ਦੇ ਉੱਤੇ ਜਿਹੜੇ ਗ੍ਰੀਨ ਕਾਰਡ ਆ ਉਹ ਜਾਣਾ ਪੈਣਾ ਤੁਹਾਨੂੰ ਕੌਂਸੂਲੇਟ, ਕਿਉਂਕਿ ਬਾਇਓਮੈਟ੍ਰਿਕਸ ਰਿਕੁਆਇਰਮੈਂਟ ਵਗੈਰਾ ਤਾਂ ਸਾਰਿਆਂ ਦੀਆਂ ਹੀ ਹੁੰਦੀਆਂ ਹੈ ਨਾ, ਫੋਟੋ ਵਗੈਰਾ ਲਓਗੇ। ਪਰ ਕੋਈ ਇੰਨਾ ਕੰਪਲੀਕੇਟਡ ਮਸਲਾ ਨਹੀਂ ਹੈਗਾ, ਤੁਸੀਂ ਆਪਣੇ ਰੀਜ਼ਨ ਦਿਓ ਕਿ ਇਸ ਰੀਜ਼ਨ ਕਰਕੇ ਮੈਂ ਸੀਗਾ। ਡਿਪੈਂਡ ਕਰਦਾ ਵੀ ਕਦੋਂ ਵਾਰੀ ਆਉਂਦੀ ਫਿਰ ਇਹ ਗੱਲ ਆ, ਕਿਉਂਕਿ ਰਾਈਟ ਨਾਓ ਤਾਂ ਫਿਰ ਉਹ ਬਹੁਤ ਜ਼ਿਆਦਾ ਸਵਾਂਪ ਹੋਣੇ ਆ ਕੰਮ ਦੇ ਨਾਲ ਜਦੋਂ ਵੀ ਓਪਨ ਹੋਣਾ ਆ। ਸੋ ਜਿਹੜੇ ਫਸੇ ਨੇ ਉਹ ਕਈ ਹੋ ਸਕਦਾ ਵੀ 5-6 ਮਹੀਨੇ ਤੇ ਸਾਲ ਤੱਕ ਜਿਹੜੇ ਉਹ ਫਸੇ ਰਹਿ ਸਕਦੇ ਨੇ। ਇਹਦਾ ਮਤਲਬ ਉੱਥੇ ਜਨਵਰੀ ਤੱਕ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਵੀ ਪ੍ਰੋਸੈਸ ਕਰੂਗੇ। ਸੋ ਜਿਨ੍ਹਾਂ ਦੀਆਂ ਇਹ ਐਕਸੈਪਸ਼ਨਾਂ ਖਤਮ ਹੋ ਜਾਣਗੀਆਂ ਉਹਨਾਂ ਸਾਰਿਆਂ ਨੂੰ ਇਸ ਦੇ ਥਰੂ ਫਿਰ ਹੋ ਕੇ ਨਿਕਲ ਕੇ ਆਉਣਾ ਪੈਣਾ ਮੋਸਟ ਪ੍ਰੋਬਬਲੀ। ਜੀ, ਇੱਕ ਆਪਾਂ
ਇਹ ਮੈਂ ਓਫੀਸ਼ੀਅਲੀ ਨਹੀਂ ਕਨਫਰਮ ਕਰ ਸਕਦਾ ਕਿਉਂਕਿ ਇਮੀਗ੍ਰੇਸ਼ਨ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ, ਪਰ ਮੇਰੇ ਕਈ ਜਿਹੜੇ ਕਲਾਇੰਟ ਸੀਗੇ ਕਈਆਂ ਤੋਂ ਸੁਣਨ ਤੋਂ ਆਇਆ ਕਿ ਉਹਨਾਂ ਨੇ ਜਿੱਦਾਂ UAE ਵਗੈਰਾ ਜਿਹੜੇ ਉੱਥੇ ਮਿਡਲ ਈਸਟ ਜਿਹੜੇ ਕੌਂਸੂਲੇਟ ਸੀਗੇ ਕਈ ਖੁੱਲ੍ਹੇ ਨੇ, ਚਾਈਨਾ ਦੇ ਵਿੱਚ ਵੀ ਕਈ US ਕੌਂਸੂਲੇਟਸ ਖੁੱਲ੍ਹ ਗਏ ਨੇ। ਤੁਸੀਂ ਇਹ ਹੈ ਕਿ ਜਿਹੜੇ ਤੁਹਾਡੀ ਜੇ ਟਰੈਵਲ ਅਲਾਓ ਕਰਦੀ ਹੈ ਤੁਹਾਡੇ ਕੰਟਰੀ ਤੋਂ ਜਿੱਥੇ ਵੀ ਤੁਸੀਂ ਹੈਗੇ ਹੋ ਅਤੇ ਸੇਫਲੀ ਤੁਸੀਂ ਜਾ ਸਕਦੇ ਹੋ ਥਰਡ ਕੰਟਰੀ, ਉੱਥੇ ਜਾ ਕੇ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਹੋ। ਓਕੇ, ਸੋ ਉੱਥੇ ਜਾ ਕੇ ਮਤਲਬ ਔਨ ਦਾ ਸਪੌਟ ਉੱਥੇ ਉਹ ਪ੍ਰੋਸੈਸ ਕਰ ਲੈਂਦੇ ਜਾਂ ਉੱਥੇ ਰੁਕਣਾ ਪੈਂਦਾ ਹੈ? ਹੁਣ ਜਿੱਦਾਂ ਦੁਬਈ ਵਗੈਰਾ ਸੀਗਾ ਉੱਥੇ ਜਾ ਸਕਦੇ, ਤੁਹਾਨੂੰ ਰੁਕਣਾ ਪੈ ਸਕਦਾ ਹੈ ਨਾ। ਜੀ। ਪਰ ਇਹ ਹੈ ਕਿ ਹੁਣ ਜੇ ਤਾਂ ਵੇਟ ਕਰ ਸਕਦੇ ਹੋ ਆਪਣੀ ਕੰਟਰੀ ਵੇਟ ਕਰੋ, ਜੇ ਕੋਈ ਬਾਹਲਾ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਥਰਡ ਕੰਟਰੀ ਵਾਲੀ ਆਪਸ਼ਨ ਐਕਸਪਲੋਰ ਕੀਤੀ ਜਾ ਸਕਦੀ ਹੈ, ਦੇਖਿਆ ਜਾ ਸਕਦਾ ਵੀ ਜੇ ਉਹਦੇ ਨਾਲ ਮਦਦ ਮਿਲਦੀ ਆ ਜਾਂ ਨਹੀਂ। ਥੈਂਕ ਯੂ ਜੀ ਕਾਲ ਦੇ ਲਈ। ਅਤੇ ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ 'ਤੇ ਆ, ਅਤੇ ਜਾਂਦੇ ਜਾਂਦੇ ਦੱਸਦੇ ਜਾਈਏ ਜਗਵੀਰ ਟਰਕੀਆਣਾ ਹੋਣਾ ਦੇ ਨਾਲ ਜੇ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਸੰਪਰਕ ਕਰਨਾ ਆ, ਫ਼ੋਨ ਨੰਬਰ ਉਹਨਾਂ ਦਾ 4159090503 415-909-0503 ਦੇ ਉੱਤੇ ਜਿਹੜਾ ਹੈ ਉਹ ਕਾਲ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ। ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਹੈ। ਜਗਵੀਰ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਅਗਲੇ ਸ਼ਨੀਚਰਵਾਰ ਨੂੰ ਇਸੇ ਹੀ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਦੇ ਨਾਲ ਅਤੇ ਇਹ ਜਿਹੜੇ ਇਮੀਗ੍ਰੇਸ਼ਨ ਦੇ ਤੁਹਾਡੇ ਸਵਾਲਾਂ ਦੇ ਜਵਾਬ ਆ ਉਹ ਦੇਣ ਦੇ ਲਈ ਜਗਵੀਰ ਟਰਕੀਆਣਾ ਜੀ ਆਪਣੇ ਨਾਲ ਜੁੜੇ ਰਹਿਣਗੇ। ਫ਼ੋਨ ਨੰਬਰ ਉਹਨਾਂ ਦਾ 4159090503 ਦੇ ਉੱਤੇ ਉਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਹੁਣ ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ।